ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 18 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਜਿਸ ਤਰ੍ਹਾਂ ਇਲੈਕਸ਼ਨ ਨੂੰ ਲੈ ਕੇ ਕਾਫੀ ਜਿਹੜੀ ਆ ਮਿਸ ਇਨਫੋਰਮੇਸ਼ਨ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ। ਹੁਣ ਕਹਿੰਦੇ ਵੀ ਜਿਹੜੀ ਅਗਲੀ ਸਭ ਤੋਂ ਵੱਡੀ ਮਿਸ ਇਨਫੋਰਮੇਸ਼ਨ ਆਊਗੀ ਸੰਨ 2021 ਦੇ ਵਿੱਚ, ਉਹ ਕਰੋਨਾ ਵਾਇਰਸ ਦੇ ਵੈਕਸੀਨ ਨੂੰ ਲੈ ਕੇ ਹੋਊਗੀ। ਸਾਰੇ ਸਰੋਤਿਆਂ ਨੂੰ ਹੁਣ ਪਤਾ ਹੀ ਆ ਵੀ ਦੋ ਕੰਪਨੀਆਂ ਫੇਜ਼ਰ ਤੇ ਮੋਡਰਨਾ, ਜਿਹੜੇ ਦੋਨਾਂ ਨੇ ਵੈਕਸੀਨ ਤਿਆਰ ਕਰ ਲਿਆ। ਬਹੁਤ ਜਲਦੀ ਉਹ ਮਿਲਣ ਜਾ ਰਿਹਾ ਆ। ਸੋ ਬਹੁਤ ਸਾਰੇ ਹੁਣ ਐਕਸਪਰਟਸ ਜਿਹੜੇ ਆ ਉਸ ਫੀਲਡ ਦੇ ਵੀ, ਉਹ ਕਹਿੰਦੇ ਆ ਵੀ ਮਿਸ ਇਨਫੋਰਮੇਸ਼ਨ ਜਿਹੜੀ ਆ ਸੋਸ਼ਲ ਮੀਡੀਆ ਤੇ ਫੈਲਾਈ ਜਾ ਸਕਦੀ ਆ, ਵੀ ਇਹਦੇ ਕੀ ਇਫੈਕਟ ਹੈਗੇ ਆ, ਜਾਂ ਇਹ ਬਹੁਤ ਜ਼ਿਆਦਾ ਇਫੈਕਟਿਵ ਹੈਗੀ ਆ, ਜਾਂ ਕੀ ਨੁਕਸਾਨ ਹੋ ਸਕਦਾ ਆ। ਸੋ ਉਹਦੇ ਨਾਲ ਕੀ ਹੋ ਸਕਦਾ, ਕਹਿੰਦੇ ਵੀ ਇਕੋਨਮੀ ਦੇ ਉੱਤੇ ਫਿਰ ਇੱਕ ਵਾਰੀ ਅਸਰ ਪੈ ਸਕਦਾ, ਕਿਉਂਕਿ ਜਿਹੜਾ ਸ਼ਟਡਾਊਨ ਆਪਾਂ ਦੇਖਦੇ ਹੀ ਆ ਹੁਣ ਕੈਲੀਫੋਰਨੀਆ ਦੇ ਵਿੱਚ ਤਾਂ ਲਗਭਗ 94% ਪਾਪੂਲੇਸ਼ਨ ਨੂੰ ਇੱਕ ਤਰ੍ਹਾਂ ਦੇ ਨਾਲ ਸ਼ਟਡਾਊਨ ਕਰ ਦਿੱਤਾ ਗਿਆ ਹੈਗਾ। ਸੋ ਉਹਦੇ ਨਾਲ ਜਿਹੜੇ ਬਿਜ਼ਨੈਸਿਸ ਆ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਫਰਕ ਪਊਗਾ। ਸਕੂਲ ਲੇਟ ਖੁੱਲੂਗੇ, ਲੋਕ ਘਰਾਂ ਤੋਂ ਘੱਟ ਨਿਕਲਣਗੇ ਤੇ ਇਕੋਨਮੀ ਨੂੰ ਵੱਡਾ ਫਰਕ ਪੈ ਸਕਦਾ। ਸੋ ਹੁਣ ਜਿੰਨੇ ਵੀ ਐਕਸਪਰਟਸ ਹੈਗੇ ਆ, ਉਹ ਇਹ ਫਿਗਰ ਆਊਟ ਕਰ ਰਹੇ ਆ ਵੀ ਇਹ ਦੋਨਾਂ ਹੀ ਵੈਕਸੀਨ, ਜਿਹੜੇ ਟੀਕੇ ਨਿਕਲਣੇ ਆ, ਉਹਨਾਂ ਨੂੰ ਲੈ ਕੇ ਜਿਹੜੀ ਗਲਤ ਖਬਰ ਆ, ਚਾਹੇ ਪੋਜ਼ਿਟਿਵ ਹੋਵੇ ਉਹਨਾਂ ਦੇ ਹੱਕ ਜਾਂ ਉਹਨਾਂ ਦੇ ਨੈਗੇਟਿਵ, ਉਹ ਸੋਸ਼ਲ ਮੀਡੀਆ ਤੇ ਫੈਲਣ ਤੋਂ ਕਿਸ ਤਰ੍ਹਾਂ ਰੋਕਣੀ ਆ। ਜੀ, ਤੇ ਇੱਕ ਵਾਰੀ ਆਪਾਂ ਕਲੀਅਰ ਕਰਦੇ ਜਾਈਏ, ਜੇ ਵੈਕਸੀਨਸ ਅਪਰੂਵਡ ਨਹੀਂ ਹੋਈਆਂ, ਤਿਆਰ ਜਿਹੜੀਆਂ ਆ ਉਹ ਜ਼ਰੂਰ ਕਰ ਰਹੇ ਆ, ਟਰਾਇਲ ਜਿਹੜੇ ਉਹ ਚੱਲ ਰਹੇ ਆ। ਤੇ ਇਸੇ ਦੇ ਬਾਬਤ ਫਾਈਜ਼ਰ ਜਿਹੜੀ ਕੰਪਨੀ ਆ, ਆਪਣੀ ਜਿਹੜੀ ਜਰਮਨ ਟੈਕ ਫਰਮ ਬਾਇਓਐਨਟੈਕ ਦੇ ਨਾਲ ਮਿਲ ਕੇ, ਉਹਨਾਂ ਨੇ ਵੀ ਅੱਜ ਇਹ ਕਿਹਾ ਵੀ 95% ਦੀ ਜਿਹੜੀ ਪ੍ਰਭਾਵਸ਼ਾਲੀ ਜਿਹੜੀ ਆ ਇਹਨਾਂ ਦੀ ਵੈਕਸੀਨ ਰਹੀ ਆ ਇਸ ਕਰੋਨਾ ਵਾਇਰਸ ਨੂੰ, ਕੋਵਿਡ-19 ਨੂੰ ਜਿਹੜਾ ਪ੍ਰੀਵੈਂਟ ਕਰਨ ਦੇ ਵਿੱਚ। ਤੇ ਕਹਿੰਦੇ ਜਲਦ ਹੀ ਇੱਕ ਐਪਲੀਕੇਸ਼ਨ ਉਹ ਸਬਮਿਟ ਕਰਨ ਜਾ ਰਹੇ ਆ ਕੁਛ ਹੀ ਦਿਨਾਂ ਦੇ ਵਿੱਚ FDA ਨੂੰ। ਤੇ ਜੇ ਉਹ FDA ਇਸ ਨੂੰ ਅਪਰੂਵ ਕਰਦਾ, ਫਿਰ ਹੀ ਇਸ ਨੂੰ ਵੈਕਸੀਨ ਦੇ ਵਜੋਂ ਜਿਹੜੀ ਮਾਨਤਾ ਮਿਲੂਗੀ। ਤੇ ਫਿਰ ਅੱਗੇ ਜਿਹੜੇ ਆ ਲੋਕਾਂ ਤੱਕ ਇਸ ਨੂੰ ਵੰਡਣ ਦੇ ਲਈ ਲੌਜਿਸਟਿਕਸ ਦਾ ਮਸਲਾ ਜਿਹੜਾ ਆ ਉਹ ਅਗਲਾ ਹੋਵੇਗਾ। ਕਹਿੰਦੇ ਵੀ ਇਸ ਟਰਾਇਲ ਦੇ ਵਿੱਚ ਕਹਿੰਦੇ ਵੀ 44,000 ਪਾਰਟਿਸਪੈਂਟਸ ਨੇ ਜਿਹੜਾ ਹਿੱਸਾ ਲਿਆ ਸੀ, ਉਹਦੇ ਵਿੱਚੋਂ ਤਕਰੀਬਨ ਕਹਿੰਦੇ ਅੱਧੇ ਆ ਉਹਨਾਂ ਨੂੰ ਇਹ ਐਕਸਪੈਰੀਮੈਂਟਲ ਵੈਕਸੀਨ ਜਿਹੜਾ ਆ ਉਹ ਦਿੱਤਾ ਗਿਆ, ਤੇ ਅੱਧਿਆਂ ਨੂੰ ਪਲੇਸੀਬੋ ਜਿਹੜਾ ਉਹ ਦਿੱਤਾ ਗਿਆ ਸੀ। ਲੋਕ ਆਪੋ ਆਪਣੇ ਤੌਰ ਦੇ ਨਾਲ ਆਪਣੇ ਰੈਗੂਲਰ ਜਿਹੜੇ ਕੰਮਕਾਰ ਆ ਉਹ ਕਰਦੇ ਰਹੇ। ਤੇ ਇਹ ਹੁਣ ਉਸ ਡਾਟਾ ਦੇ ਵਿੱਚੋਂ ਇਹਨਾਂ ਨੇ ਕਿਹਾ ਵੀ 95% ਦੀ ਜਿਹੜੀ ਆ ਉਹ ਪ੍ਰਭਾਵਸ਼ਾਲੀ ਰਹੀ ਆ। ਇਸੇ ਤਰੀਕੇ ਨਾਲ ਮੋਡਰਨਾ ਵਾਲੀ ਵੀ ਜਿਹੜੀ ਵੈਕਸੀਨ ਦੀਆਂ ਟਰਾਇਲ ਚੱਲ ਰਹੇ ਆ, ਉਹ ਵੀ 95% ਦੀ ਜਿਹੜੀ ਆ ਉਹ ਪ੍ਰਭਾਵਸ਼ਾਲੀ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਆ। ਕਹਿੰਦੇ ਵੀ 65 ਸਾਲ ਦੀ ਵੱਧ ਤੋਂ ਉਮਰ ਵਾਲੇ ਲੋਕ, ਜਿਨ੍ਹਾਂ ਨੂੰ ਹਾਇਰ ਰਿਸਕ ਹੈਗਾ ਸਵੀਅਰ ਇਲਨੈਸ ਦਾ, ਉਹਨਾਂ ਦੇ ਉੱਤੇ ਵੈਕਸੀਨ 94% ਦੀ ਪ੍ਰਭਾਵਸ਼ਾਲੀ ਰਹੀ ਹੈ, ਜਿਹੜੀ ਕਿ ਇੱਕ ਚੰਗੀ ਪੋਜ਼ੀਟਿਵ ਜਿਹੜੀ ਇਹ ਖਬਰ ਹੈਗੀ ਹੈ। ਫਾਈਜ਼ਰ ਦੇ ਚੀਫ ਐਗਜ਼ੀਕਿਊਟਿਵ ਐਲਬਰਟ ਬੋਰਾਲਾ, ਉਹਨਾਂ ਨੇ ਇੱਕ ਜਿਹੜੀ ਸਟੇਟਮੈਂਟ ਆ ਉਸ ਦੇ ਵਿੱਚ ਇਸ ਦੇ ਬਾਰੇ
ਜਾਣਕਾਰੀਆਂ ਜਿਹੜੀਆਂ ਉਹ ਦਿੱਤੀਆਂ ਆ। ਸੋ ਇਹ ਦੋਨਾਂ ਹੀ ਵੈਕਸੀਨ ਮੇਕਰਸ ਦਾ ਇਸ ਟਾਈਮ ਕੰਪੀਟੀਸ਼ਨ ਜਿਹੜਾ ਚੱਲ ਰਿਹਾ, ਪਰ ਇਹ ਆ ਵੀ ਪੂਰੀ ਦੁਨੀਆ ਨੂੰ ਜ਼ਰੂਰਤ ਆ। ਸੋ ਦੋਨਾਂ ਦੇ ਲਈ ਜਿਹੜਾ ਬਕਸ ਆ, ਡਾਲਰ ਆ, ਉਹ ਚੰਗੇ ਜਿਹੜੇ ਉਹ ਬਣ ਜਾਣੇ। ਉਹਦੇ ਵਿੱਚ ਕੋਈ ਬਹੁਤੀ ਇਹਨਾਂ ਨੂੰ ਪਿਛੜ ਦੇ ਵਿੱਚ ਜਿਹੜੇ ਉਹ ਨਹੀਂ ਰਹਿਣਗੇ। ਪਰ ਇਹ ਆ ਵੀ ਹੁਣ ਕੌਣ ਕਿਹੜੀ ਵੈਕਸੀਨ ਪਹਿਲੋਂ FDA ਜਿਹੜਾ ਉਹ ਅਪਰੂਵ ਕਰਦਾ ਹੈਗਾ ਆ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਸੋ ਕਹਿੰਦੇ ਵੀ ਐਮਰਜੈਂਸੀ ਆਥੋਰਾਈਜੇਸ਼ਨ ਜਿਹੜੀ ਆ ਉਸ ਦੀ ਲਈ ਇਹਨਾਂ ਨੇ ਐਪਲੀਕੇਸ਼ਨ ਆ ਉਹ ਕੁਛ ਹੀ ਦਿਨਾਂ ਦੇ ਵਿੱਚ ਫਾਈਜ਼ਰ ਵਾਲੇ ਆ ਉਹ ਸਬਮਿਟ ਕਰਨ ਜਾ ਰਹੇ ਹੈਗੇ ਨੇ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਇਲੈਕਸ਼ਨ ਨੂੰ ਲੈ ਕੇ ਆ। ਪੈਂਸਿਲਵੇਨੀਆ ਦੀ ਸੁਪਰੀਮ ਕੋਰਟ ਨੇ ਜਿਹੜੀ ਟਰੰਪ ਕੈਂਪੇਨ ਆ ਉਹਨਾਂ ਦਾ ਲਾਸੂਟ ਖਾਸ ਕਰਕੇ ਜਿਹੜਾ ਇਲੈਕਸ਼ਨ ਆਬਜ਼ਰਵਰਸ ਨੂੰ ਲੈ ਕੇ ਸੀ ਫਿਲਾਡੈਲਫੀਆ ਦੇ ਵਿੱਚ, ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ। ਦੂਸਰੇ ਪਾਸੇ ਅੱਜ ਟਰੰਪ ਕੈਂਪੇਨ ਨੇ ਆਲਰੇਡੀ ਜਿਹੜੀ ਆ ਵਿਸਕੌਨਸਨ ਸਟੇਟ ਦੇ ਵਿੱਚ ਦੋ ਜਿਹੜੀਆਂ ਏਰੀਆਜ਼ ਹੈਗੇ ਆ, ਮਿਲਵਾਕੀ ਤੇ ਡੇਨ ਕਾਉਂਟੀਜ਼, ਉਹਨਾਂ ਦੇ ਵਿੱਚ ਦੁਬਾਰਾ ਕੀ ਵੋਟਾਂ ਗਿਣਨ ਦੇ ਲਈ $3 ਮਿਲੀਅਨ ਪੇ ਕਰ ਦਿੱਤਾ ਹੈਗਾ। ਸੋ ਅੱਜ ਸਵੇਰੇ ਉਹਨਾਂ ਨੇ $3 ਮਿਲੀਅਨ ਵਿਸਕੌਨਸਨ ਇਲੈਕਸ਼ਨ ਕਮਿਸ਼ਨ ਨੂੰ ਪੇ ਕੀਤਾ ਵੀ ਇਹ ਜਿਹੜੀਆਂ ਕਾਉਂਟੀਜ਼ ਆ ਇਹਨਾਂ ਦੀ ਵੋਟਿੰਗ ਆ ਦੁਬਾਰਾ ਕੀ ਗਿਣੀ ਜਾਵੇ। ਸੋ ਸਰੋਤਿਆਂ ਨੂੰ ਦੱਸ ਜਾਈਏ, ਇਹ ਜਿਹੜੀਆਂ ਦੋਨੋਂ ਕਾਉਂਟੀ ਆ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਵੋਟਾਂ ਪਈਆਂ ਹੈਗੀਆਂ। ਮਿਲਵਾਕੀ ਦੇ ਕਾਉਂਟੀ ਦੇ ਵਿੱਚ ਬਾਈਡਨ ਨੇ ਨੂੰ 3,17,270 ਵੋਟਸ ਪਈਆਂ ਤੇ ਪ੍ਰੈਜ਼ੀਡੈਂਟ ਟਰੰਪ ਨੂੰ 1,34,357 ਪਈਆਂ। ਸੋ ਕਾਫੀ ਵੱਡਾ ਇਹ ਫਰਕ ਹੈਗਾ। ਇਸੇ ਤਰ੍ਹਾਂ ਦੂਸਰੀ ਜਿਹੜੀ ਡੇਨ ਕਾਉਂਟੀ ਆ, ਉੱਥੇ ਜੋ ਬਾਈਡਨ ਉਹਨਾਂ ਨੂੰ 2,60,185 ਤੇ ਡੋਨਲਡ ਟਰੰਪ ਉਹਨਾਂ ਨੂੰ 78,800 ਦੇ ਕਰੀਬ ਪਈਆਂ। ਸੋ ਦੋ ਕਾਉਂਟੀਜ਼ ਦੇ ਵਿੱਚ ਜਿਹੜੀ ਆ ਇਹ ਦੁਬਾਰਾ ਕੀ ਕਾਊਂਟਿੰਗ ਹੋਏਗੀ। ਜੀ। ਸੋ ਇਹ ਹੁਣ ਜਿਹੜੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਦੇ ਆ ਕੀ ਆ, ਕਿਉਂਕਿ ਪਰ ਇਹ ਵੀ ਹੈ ਨਾ ਉਹ ਦੋਨੋਂ ਜਿਹੜੇ ਇਲਾਕੇ ਆ ਉਹ ਬਹੁਤਾਤ ਦੇ ਵਿੱਚ ਮੈਜੋਰਟੀ ਜਿਹੜੇ ਉਹ ਬਲੈਕ ਜਿਹੜੇ ਵੋਟਰਸ ਉੱਥੇ ਜ਼ਿਆਦਾ ਹੈ। ਤੇ ਇਸ ਵਾਰ ਆਪਾਂ ਦੇਖਿਆ ਹੀ ਆ ਵੀ ਜਿਹੜੇ ਮੈਜੋਰਟੀ ਬਲੈਕ ਵੋਟਰਸ ਆ ਉਹਨਾਂ ਨੇ ਜੋ ਬਾਈਡਨ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਸੀਗੀ। ਸੋ ਤਾਂ ਸ਼ਾਇਦ ਇੰਨਾ ਫਰਕ ਹੁੰਦਾ। ਹੋਰ ਵੀ ਬਹੁਤ ਸਾਰੇ ਹੁੰਦੀਆਂ ਹੀ ਆ ਕਈ ਕਾਊਂਟੀਜ਼ ਜਿੱਥੇ ਇੱਕ ਜਿਹੜੀ ਕਮਿਊਨਿਟੀ ਦੇ ਲੋਕ ਜ਼ਿਆਦਾ ਆ ਤੇ ਫਿਰ ਉਹ ਇੱਕ ਪਾਸੜ ਜਾਂ ਜਿਹੜਾ ਤਰਫ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਆ। ਇਸੇ ਤਰੀਕੇ ਨਾਲ ਮਿਸ਼ੀਗਨ ਦੇ ਵਿੱਚ ਵੀ ਜਿਹੜੀ ਆ ਰੌਲਾ ਪਿਆ ਸੀਗਾ ਵੇਨ ਕਾਉਂਟੀ ਨੂੰ ਜਿਹੜਾ ਉੱਧਰ ਦਾ ਲੈ ਕੇ। ਤੇ ਹੁਣ ਪਹਿਲੋਂ ਜਿਹੜੇ ਉੱਥੇ GOP ਦੇ ਆਬਜ਼ਰਵਰ ਸੀਗੇ ਇਸ ਦੇ ਵਿੱਚ ਕੈਨਵੈਸਿੰਗ ਕਰਨ ਵਾਲੇ ਜਿਹੜੇ ਆ ਉਹਨਾਂ ਨੇ ਪਹਿਲੋਂ ਮਨਾ ਕਰਤਾ ਸੀਗਾ ਵੀ ਨਹੀਂ ਅਸੀਂ ਜਿਹੜੇ ਇਸ ਦੇ ਉੱਤੇ ਸਾਈਨ ਨਹੀਂ ਕਰਨੇ। ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਉਸ ਕਹਿ ਲਓ ਵੀ ਸਟੈਂਡ ਤੋਂ ਰਿਵਰਸ ਕਰਦੇ ਹੋਏ ਉਹਨਾਂ ਨੇ ਜਿਹੜੇ ਕਾਉਂਟੀ ਦੇ ਬੈਲਟ ਕਾਊਂਟ ਆ ਉਸ ਨੂੰ ਸਰਟੀਫਾਈ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹ ਕਾਫੀ ਜ਼ਿਆਦਾ ਟਵਿਸਟ ਜਿਹੜਾ ਆ ਉਹ ਰਿਹਾ ਸੀਗਾ। ਵੇਨ ਕਾਉਂਟੀ ਬੋਰਡ ਆਫ ਕੈਨਵੈਸਰਸ ਜਿਹੜੇ ਆ ਉਹ ਡੈਡਲੌਕ ਜਿਹੜਾ ਪਹਿਲੋਂ ਬਣਿਆ ਪਿਆ ਸੀਗਾ। ਪਰ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਟਸ ਅ ਬਿਊਟੀਫੁਲ ਥਿੰਗ। ਪਰ ਕੁਛ ਹੀ ਘੰਟਿਆਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਸੀਗਾ ਉਸ ਤੋਂ ਬੈਕ ਜਾਂਦੇ ਹੋਏ ਉੱਥੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਚੀਜ਼ ਹੋਈ ਆ। ਸੋ ਮਿਸ਼ੀਗਨ ਦੇ ਵਿੱਚ 1 ਲੱਖ ਵੱਧ ਤੋਂ ਵੀ ਵੋਟ ਦੇ ਨਾਲ ਜਿਹੜੇ ਬਾਈਡਨ ਆ ਉਹਨਾਂ ਦੀ ਜਿੱਤ ਉੱਥੇ ਹੋਈ ਆ ਟਰੰਪ ਹੁਣਾਂ ਦੇ ਨਾਲੋਂ। ਇਹ ਜਿਹੜੀ ਪਿਛਲੀ ਵਾਰੀ ਜਿਹੜੀ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਹੈਲਰੀ ਕਲਿੰਟਨ ਦੇ ਨਾਲੋਂ ਥੋੜੇ ਮਾਰਜਨ ਦੇ ਨਾਲ ਉੱਥੇ ਇਹ ਆਪਣੀ ਜਿਹੜੀ ਵਿਨ ਕੀਤੀ ਸੀਗੀ ਇਹ ਸਟੇਟ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਚਾਈਨਾ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਮੇਂ ਦੌਰਾਨ ਜਿਹੜੀ ਆ ਟ੍ਰੇਡ ਵਾਰ ਚਾਈਨਾ ਦੇ ਉਲਟ ਸ਼ੁਰੂ ਹੋਈ ਸੀ। ਸੋ ਉਹਦੇ ਵਿੱਚ ਕਈ ਕਹਿੰਦੇ ਰਿਜ਼ਲਟ ਗੁੱਡ ਵੀ ਆਏ ਹੈਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਚਾਹੇ ਉਹ ਆਪਣੀ ਟੋਨ ਕਾਫੀ ਠੰਡੀ ਰੱਖੂਗੇ ਚਾਈਨਾ ਦੇ ਉਲਟ, ਪਰ ਲੱਗਦਾ ਨਹੀਂ ਵੀ ਉਹ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਟ੍ਰੇਡ ਦੇ ਜਿਹੜਾ ਉਹਨਾਂ ਦੇ ਚਾਰजेस ਲਾਏ ਸੀ ਟ੍ਰੇਡ ਦੇ ਉੱਤੇ ਐਕਸਟਰਾ ਟੈਰਿਫ ਲਾਈ ਸੀ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਚਾਈਨਾ ਨੂੰ ਛੋਟ ਦਿੱਤੀ ਜਾਊਗੀ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਇਹਨਾਂ ਦੇ ਸਮੇਂ ਦੇ ਉੱਤੇ ਹੀ ਜਿਹੜਾ ਹੈਗਾ ਆ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਨਾਫਟਾ ਸੀ ਉਹ ਸਾਈਨ ਹੋਇਆ ਸੀ। ਤੇ ਉਹਨਾਂ ਨੇ ਹੀ ਜਿਹੜੀ ਚਾਈਨਾ ਨੂੰ ਇੱਕ ਟਾਈਮ ਦੇ ਉੱਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜੁਆਇਨ ਕਰਨ ਦੇ ਲਈ ਵੋਟ ਪਾਈ ਸੀ। ਤੇ ਇਵੈਂਚੁਅਲੀ ਉਹ ਤੋਂ ਬਾਅਦ ਕਹਿੰਦੇ ਵੀ ਏਸ਼ੀਅਨ ਜਿਹੜੀ ਇਹ ਕੰਟਰੀ ਆ ਇੱਕ ਤਰ੍ਹਾਂ ਦੇ ਨਾਲ ਮੈਨੂਫੈਕਚਰਿੰਗ ਸੁਪਰ ਪਾਵਰ ਜਿਹੜਾ ਬਣ ਗਿਆ ਹੈਗਾ। ਪਿਛਲੇ ਸਮੇਂ ਦੇ ਦੌਰਾਨ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਉਹਨਾਂ ਦਾ ਚਾਈਨਾ ਦੇ ਅਗੇਂਸਟ ਪੂਰਾ ਤੱਤਾ ਵਿਵਹਾਰ ਰਿਹਾ, ਉਹਨੂੰ ਕਹਿੰਦੇ ਠੰਡਾ ਕਰਨ ਦੇ ਲਈ
ਜੋ ਬਾਈਡਨ ਕਿਸੇ ਤਰ੍ਹਾਂ ਦੇ ਨਾਲ ਸਕਸੈਸਫੁਲ ਨਹੀਂ ਹੋਣਗੇ, ਈਵਨ ਦੋ ਉਹ ਟੋਨ ਆਪਣੀ ਬੇਸ਼ੱਕ ਦੀ ਘੱਟ ਰੱਖਣ, ਪਰ ਲੱਗਦਾ ਨਹੀਂ ਕਹਿੰਦਾ ਚਾਈਨਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ USA ਦੇ ਵਾਲੇ ਗੁੱਡ ਰਿਲੇਸ਼ਨ ਰਹਿਣ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਵੀ ਜਿਹੜੇ ਸੈਨੇਟਰ ਚਾਰਲਸ ਗਰਾਸਲੀ ਆ 87 ਸਾਲ ਜਿਨ੍ਹਾਂ ਦੀ ਉਮਰ ਆ, ਉਹ ਉਹਨਾਂ ਨੂੰ ਵੀ ਜਿਹੜਾ ਕੱਲ੍ਹ ਮੰਗਲਵਾਰ ਨੂੰ ਦੱਸਿਆ ਗਿਆ ਵੀ ਉਹ ਕੋਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਨੇ। ਇਸੇ ਕਰਕੇ ਕੱਲ੍ਹ ਜਿਹੜੀ ਇੱਕ ਫੈਡਰਲ ਰਿਜ਼ਰਵ ਦੀ ਚੇਅਰਮੈਨ ਦੀ ਵੋਟ ਸੀ, ਉਸ ਦੇ ਵਿੱਚ ਉਹ ਗੈਰ ਹਾਜ਼ਰ ਸੀਗੇ ਅਤੇ ਉਹਨਾਂ ਦੀ ਜਿਹੜੀ ਵੋਟ ਆ ਉਹ ਰਹਿ ਗਈ ਸੀਗੀ ਪਾਸ ਹੋਣ ਤੋਂ। ਉੱਧਰ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਕਿਹਾ ਵੀ ਉਹਨਾਂ ਨੇ ਇੱਕ ਲਾਰਜ ਐਨੂਅਲ ਇਵੈਂਟ ਜਿਹੜੀ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ ਰੱਖੀ ਸੀਗੀ, ਉਹਨਾਂ ਨੇ ਉਹ ਜਿਹੜੀ ਉਹ ਕੈਂਸਲ ਜਿਹੜੀ ਉਹ ਕੀਤੀ ਸੀਗੀ। ਪਹਿਲੋਂ ਕੈਂਸਲ ਕੀਤੀ ਸੀਗੀ, ਫਿਰ ਕਹਿੰਦੇ ਵੀ ਰਿਵਰਸ ਕਰ ਦਿੱਤਾ ਸੀਗਾ ਉਸ ਨੂੰ। ਸੋ ਉਹ ਜਿਹੜੀ ਆ ਹੁਣ ਆਰਲਿੰਗਟਨ ਨੈਸ਼ਨਲ ਸਿਮੈਟਰੀ ਦੇ ਵਿੱਚ ਜਿਹੜੀ ਵਾਇਰਸ ਦੇ ਕਰਕੇ ਜਿਹੜੀ ਇਵੈਂਟ ਆ ਉਹ ਕੈਂਸਲ ਕੀਤੀ ਗਈ ਸੀਗੀ, ਪਰ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਓਵਰਰਾਈਡ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਇਟ ਵਿਲ ਨਾਓ ਗੋ ਔਨ, ਵੀ ਇਹ ਹੁਣ ਉੱਥੇ ਜਿਹੜੀ ਉਹ ਚੱਲੂਗੀ। ਸੋ ਇਹ ਆਰਮੀ ਅਫੀਸ਼ੀਅਲਸ ਨੇ ਹੀ ਜਿਹੜਾ ਹਰਜੋਤ ਸਿੰਘ ਜੀ ਪਹਿਲੋਂ ਕੈਂਸਲ ਕੀਤੀ ਸੀਗੀ ਇਵੈਂਟ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ। ਅਗਲੀ ਖਬਰ ਜਿਹੜੀ ਜਾਰਜੀਆ ਤੋਂ ਆ ਰਹੀ ਹੈ, ਜਾਰਜੀਆ ਦੇ ਵਿੱਚ ਜਿਹੜੀ ਰੀਕਾਊਂਟ ਹੋਈ ਆ ਉਹਦੇ ਹਜੇ ਤੱਕ ਰਿਜ਼ਲਟ ਬਾਹਰ ਨਹੀਂ ਆਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ 13,000 ਵੋਟਾਂ ਦੇ ਫਰਕ ਦੇ ਨਾਲ ਜੋ ਬਾਈਡਨ ਤੋਂ ਉੱਥੇ ਜਿਹੜੇ ਹਾਰੇ ਦੱਸੇ ਗਏ ਹੈਗੇ ਆ। ਹੁਣ ਉੱਥੇ ਦੀਆਂ ਜਿਹੜੀਆਂ ਦੋ ਬਹੁਤ ਹੀ ਇੰਪੋਰਟੈਂਟ ਇਲੈਕਸ਼ਨਸ ਦੋ ਸੈਨੇਟਰਸ ਦੇ ਲਈ ਹੋਣੀਆਂ ਆ। ਰਿਪਬਲਿਕਨ ਸੈਨੇਟਰ ਕੈਲੀ ਲੋਫਲਰ ਤੇ ਡੇਵਿਡ ਪਰਡਿਊ, ਉਹਨਾਂ ਨੂੰ ਹੁਣ ਰਿਪਬਲਿਕਨ ਜਿਹੜੇ ਵੋਟਰਸ ਆ ਉਹਨਾਂ ਨੂੰ ਫੇਰ ਜਿਹੜਾ ਆ ਐਨਰਜੀ ਦੇਣੀ ਪੈਣੀ ਆ। ਜਨਵਰੀ 5 ਨੂੰ ਜਿਹੜੀ ਇਲੈਕਸ਼ਨ ਹੋਣੀ ਆ, ਤੇ ਜਿਹੜੇ ਡੈਮੋਕ੍ਰੇਟਿਕ ਚੈਲੰਜਰ ਉਹਨਾਂ ਦੇ ਹੈਗੇ ਆ ਰੈਵਨਰ ਰਾਫੇਲ ਵਾਰਨੋਕ ਤੇ ਜੌਨ ਔਸਫ। ਤੇ ਇਸ ਤੋਂ ਬਾਅਦ ਹੀ ਜਿਹੜਾ ਆ ਪਤਾ ਚੱਲੂਗਾ ਵੀ ਸੈਨੇਟ ਦੇ ਵਿੱਚ ਮੈਜੋਰਟੀ ਕਿਸ ਦੀ ਹੁੰਦੀ ਹੈਗੀ ਆ। ਆਪਾਂ ਪਿਛਲੇ ਸਮਿਆਂ 'ਚ ਦੱਸਦੇ ਆਏ ਆ ਵੀ ਜੇ ਇੱਕ ਸੀਟ ਵੀ ਰਿਪਬਲਿਕਨ ਲੈ ਜਾਂਦੇ ਆ ਤੇ ਫਿਰ ਉਹਨਾਂ ਦੀ ਸੈਨੇਟ ਦੇ ਵਿੱਚ ਮੈਜੋਰਟੀ ਹੋ ਜਾਊਗੀ, ਤੇ ਜੇ ਦੋਨੋਂ ਸੀਟਾਂ ਡੈਮੋਕ੍ਰੇਟ ਲੈ ਜਾਂਦੇ ਆ ਤੇ ਫਿਰ ਉਹਨਾਂ ਦੇ ਲਈ ਕੰਮ ਜਿਹੜਾ ਆਸਾਨ ਸੈਨੇਟ ਦੇ ਵਿੱਚ ਹੋ ਜਾਊਗਾ। ਜੀ। ਓਹਾਇਓ ਦੇ ਗਵਰਨਰ ਮਾਈਕ ਡਿਵਾਈਨ ਉਹਨਾਂ ਨੇ ਰਾਤ ਦਾ ਜਿਹੜਾ ਕਰਫਿਊ ਆ ਉੱਥੇ ਬਿਜ਼ਨਸਿਸ ਦੇ ਲਈ ਆਉਂਦੇ ਵੀਰਵਾਰ ਤੋਂ ਜਿਹੜਾ ਉਹ ਚਾਲੂ ਕਰਨ ਜਾ ਰਹੇ ਹੈਗੇ ਆ, ਤੇ ਕਹਿੰਦੇ ਵੀ ਐਟਲੀਸਟ 3 ਹਫ਼ਤੇ ਤੱਕ ਜਿਹੜਾ ਆ ਉਹ ਚੱਲਦਾ ਰਹੇਗਾ। ਸੋ ਕੋਵਿਡ-19 ਦੇ ਕੇਸ ਲਗਾਤਾਰ ਪੂਰੇ ਵਿਸ਼ਵ ਦੇ ਵਿੱਚ ਵੱਧ ਰਹੇ ਨੇ। ਅਮਰੀਕਾ ਦੇ ਵਿੱਚ ਰਿਕਾਰਡ ਤੋੜ ਜਦੋਂ ਤੋਂ ਇਹ ਕੋਵਿਡ ਸ਼ੁਰੂ ਹੋਇਆ ਆ, ਉਸ ਤੋਂ ਵੀ ਵੱਧ ਜਿਹੜੇ ਨੰਬਰ ਆਫ ਕੇਸਿਸ ਡੇਲੀ ਜਿਹੜੇ ਆ ਉਹ ਆਏ ਨੇ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਯੂਰਪ ਦੇ ਵਿੱਚ ਜਿਹੜੇ ਨਵੇਂ ਕੇਸ ਆ ਉਹਨਾਂ ਦਾ ਲਗਾਤਾਰ ਆਂਕੜਾ ਜਿਹੜਾ ਆ ਉਹ ਵੱਧ ਰਿਹਾ ਆ, ਤੇ ਕਹਿੰਦੇ ਵੀ ਜਿਹੜੇ ਰੋਜ਼ਾਨਾ ਕੇਸ ਆ ਰਹੇ ਆ 50% ਕੇਸ ਜਿਹੜੇ ਰਾਈਟ ਨਾਓ ਆ ਉਹ ਯੂਰਪ ਤੋਂ ਜਿਹੜੇ ਆ ਉਹ ਡੇਲੀ ਦੇ ਨਵੇਂ ਆ ਰਹੇ ਆ। ਉਧਰ ਜਾਪਾਨ, ਸਾਊਥ ਕੋਰੀਆ, ਇਹਨਾਂ ਮੁਲਕਾਂ ਦੇ ਵਿੱਚ ਵੀ ਕੇਸ ਜਿਹੜੇ ਉਹ ਵਧਣੇ ਸ਼ੁਰੂ ਹੋਏ ਸੀ। ਜਾਪਾਨ ਜਿੱਥੇ ਕਿ ਟੋਕੀਓ ਓਲੰਪਿਕਸ ਇਸ ਸਾਲ ਦੇ ਵਿੱਚ ਹੋਣੀਆਂ ਸੀ, ਜਿਨ੍ਹਾਂ ਨੂੰ ਅਗਲੇ ਸਾਲ ਦੇ ਤੱਕ ਜਿਹੜਾ ਮੁਲਤਵੀ ਕੀਤਾ ਗਿਆ ਹੈਗਾ ਆ। ਉਹ ਕਹਿੰਦੇ ਤੇ ਹੈਗੇ ਆ ਵੀ ਘੱਟ ਦਰਸ਼ਕਾਂ ਦੇ ਵਿੱਚ ਜਿਹੜਾ ਆ ਉਹ ਓਲੰਪਿਕਸ ਜਿਹੜੀਆਂ ਕਰਵਾਉਣ ਦੇ ਲਈ ਉਹ ਵਚਨਬੱਧ ਨੇ। ਉਹਨਾਂ ਨੂੰ ਭਰੋਸਾ ਹੈਗਾ ਵੀ ਉਹ ਹੋ ਜਾਣਗੀਆਂ, ਪਰ ਜਿਸ ਤੇਜ਼ੀ ਦੇ ਨਾਲ ਮੁੜ ਦੁਬਾਰਾ ਜਿਹੜੇ ਕੇਸਾਂ ਦਾ ਵਧਣਾ ਸ਼ੁਰੂ ਹੋਇਆ ਆ, ਇਹ ਕਈ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਸ਼ਸ਼ੋਪੰਨ ਦੇ ਵਿੱਚ ਪਾ ਸਕਦੀਆਂ ਆ। ਪਰ ਨਾਲ ਦੇ ਨਾਲ ਵੈਕਸੀਨ ਦੀਆਂ ਜਿਹੜੀਆਂ ਚੰਗੀਆਂ ਖਬਰਾਂ ਆਉਣ ਦੇ ਨਾਲ ਥੋੜ੍ਹਾ ਜਿਹਾ ਆਸ ਜਿਹੜੀ ਆ ਉਹ ਧਰਵਾਸ ਆ ਉਹ ਜਿਹੜਾ ਜ਼ਰੂਰ ਬਚਦਾ ਹੈ ਵੀ ਸ਼ਾਇਦ ਆਉਣ ਵਾਲੇ ਕੁਛ ਮਹੀਨਿਆਂ ਬਾਅਦ ਜਿਹੜਾ ਆ ਉਹ ਥੋੜ੍ਹਾ ਬਹੁਤਾ ਸਮਾਂ ਜਿਹੜਾ ਤਬਦੀਲ ਹੋਊਗਾ ਤੇ ਸਭ ਕੁਛ ਜਿਹੜਾ ਨੋਰਮਲ ਵੱਲ ਨੂੰ ਹੋਊਗਾ। ਪਰ ਇੱਕ ਜਿਹੜੀ ਚੀਜ਼ ਜ਼ਰੂਰ ਸਾਰੇ ਜਾਣੇ ਧਿਆਨ ਜਿਹੜਾ ਉਹ ਆਪਾਂ ਨੂੰ ਹਿੱਤ ਰੱਖਣ ਦੀ ਜ਼ਰੂਰਤ ਹੈਗੀ ਆ, ਇਰਰਿਸਪੈਕਟਿਵ ਕਰੋਨਾ ਵਾਇਰਸ ਦੀ ਵੈਕਸੀਨ ਆ ਜਾਂਦੀ, ਇਹ ਨਹੀਂ ਆ ਵੀ ਇੱਕੋ ਦਿਨ ਦੇ ਵਿੱਚ ਪੂਰੇ ਵਿਸ਼ਵ ਨੂੰ ਜਿਹੜੀ ਉਹ ਵੈਕਸੀਨ ਲੱਗ ਜਾਣੀ ਆ। ਇਸ ਸਾਰੇ ਨੂੰ ਕਰਦਿਆਂ ਜਿਹੜੇ ਕਈ ਮਹੀਨੇ ਸਾਲਾਂ ਤੱਕ ਵੀ ਜਿਹੜਾ ਆ ਉਹ ਕਹਿੰਦੇ ਆ ਲੱਗ ਸਕਦਾ ਹੈਗਾ, ਵੀ ਕਿਉਂਕਿ ਜਿੰਨੀ ਜਿਹੜੀ ਪਾਪੂਲੇਸ਼ਨ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਉਹ ਹੈਗੀ ਆ, ਜੇ ਆਪਾਂ ਇਕੱਲੇ ਆਪੋ ਆਪਣੇ ਸਟੇਟ ਦੀ ਹੀ ਜਿਹੜੀ ਉਹ ਗੱਲ ਕਰਦੇ ਜਾਈਏ ਤਾਂ ਇਹ ਸਾਰਾ ਕੁਛ ਜਿਹੜਾ ਲੌਜਿਸਟਿਕਸ ਆ ਉਸਨੂੰ ਸਾਂਭਣਾ ਇੱਕ ਵੱਡੀ ਸਿਰਦਰਦੀ ਜਿਹੜੀ ਚੁਣੌਤੀ ਆ ਜਿਹੜੇ ਵੀ ਐਡਮਿਨਿਸਟ੍ਰੇਸ਼ਨ ਦੇ ਮੌਕੇ ਜਿਹੜੀ ਇਹ ਆਉਣੀ ਆ ਉਸ ਦੇ ਲਈ ਇਹ ਬਣੇਗੀ। ਜੀ। ਅਗਲੀ ਖਬਰ ਵੱਲ ਚਲੀਏ। ਕੱਲ੍ਹ ਮਿਚ ਮੈਕੋਨਲ ਜਿਹੜੇ ਸੈਨੇਟ ਮੈਜੋਰਟੀ ਲੀਡਰ ਹੈਗੇ ਆ, ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਟ੍ਰਾਂਜ਼ੀਸ਼ਨ ਆ ਉਹ ਬਿਲਕੁਲ ਸਮੇਂ ਅਨੁਸਾਰ ਹੀ ਹੋਊਗੀ।
ਈਵਨ ਦੋ ਉਹਦੇ ਵਿੱਚ ਕੁਛ ਜਿਹੜਾ ਡਿਲੇ ਚੱਲ ਰਿਹਾ ਹੈਗਾ। ਤੇ ਇਸੇ ਤਰ੍ਹਾਂ ਚੱਕ ਸ਼ੂਮਰ ਜਿਹੜੇ ਆ ਸੈਨੇਟ ਮਿਨੋਰਿਟੀ ਲੀਡਰ, ਉਹਨਾਂ ਨੇ ਹੁਣ ਰਿਪਬਲਿਕਨਸ ਨੂੰ ਬੇਨਤੀ ਕੀਤੀ ਆ ਵੀ ਇਲੈਕਸ਼ਨ ਖਤਮ ਹੋ ਗਈ, ਹੁਣ ਰਲ ਕੇ ਆਪਾਂ ਕੁਛ ਜਿਹੜਾ ਆ ਕੰਮ ਕਰੀਏ, ਖਾਸ ਕਰਕੇ ਕਰੋਨਾ ਵਾਇਰਸ ਦੇ ਜਿਹੜਾ ਕੋਵਿਡ-19 ਰਿਲੀਫ ਲੈਜਿਸਲੇਸ਼ਨ ਹੈਗਾ ਉਹਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਕਈ ਡੈਮੋਕ੍ਰੇਟ ਜਿਹੜੇ ਆ ਉਹ 2 ਟ੍ਰਿਲੀਅਨ ਡਾਲਰ ਦੀ ਜਿਹੜੀ ਗੱਲਬਾਤ ਕਰ ਰਹੇ ਸੀ ਸਟੀਵਨ ਮਨੂਚਨ ਦੇ ਨਾਲ, ਤੇ ਜਿਹੜੇ ਰਿਪਬਲਿਕਨਸ ਆ ਉਹ ਸਿਰਫ 500 ਬਿਲੀਅਨ ਡਾਲਰ ਤੱਕ ਹੀ ਵਰਕਆਊਟ ਕਰਨਾ ਚਾਹੁੰਦੇ ਆ। ਪਰ ਚੱਕ ਸ਼ੂਮਰ ਨੇ ਇਹ ਕਿਹਾ ਤੇ ਜਿਹੜੇ ਪ੍ਰੋਟੈਕਟਿਵ ਇਕਵਿਪਮੈਂਟ ਦੇ ਸੰਬੰਧ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਨੂੰ ਚਾਹੀਦੇ ਹੈਗੇ ਆ, ਖਾਸ ਕਰਕੇ ਜਿਹੜੇ ਫਰੰਟ ਲਾਈਨ ਦੇ ਉੱਤੇ ਵਰਕਰਸ ਆ, ਉਹਦੇ ਉੱਤੇ ਇਮੀਡੀਏਟਲੀ ਵਰਕ ਕਰਨਾ ਚਾਹੀਦਾ ਹੈਗਾ। 10 ਬਿਲੀਅਨ ਡਾਲਰ ਕਹਿੰਦੇ ਪਏ ਸਾਨੂੰ ਨੈਸ਼ਨਲ ਸਟਾਕ ਪਾਈਲ ਜਿਹੜਾ ਹੈਗਾ, PPE ਇਨਕਲੂਡਿੰਗ N95 ਰੈਸਪੀਰੇਟਰਸ, ਗਲਵਜ਼, ਗੌਨਸ, ਮਾਸਕ, ਫੇਸ ਸ਼ੀਲਡ, ਸਰਜੀਕਲ ਮਾਸਕਸ ਲਈ ਇਮੀਡੀਏਟਲੀ ਰੱਖਣਾ ਚਾਹੀਦਾ ਹੈਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਫਿਰ ਸਾਨੂੰ ਜਿਹੜਾ ਆ ਡਿਫੈਂਸ ਪ੍ਰੋਡਕਸ਼ਨ ਐਕਟ ਜਿਹੜਾ ਆ ਉਸ ਨੂੰ ਇਨਵੋਕ ਕਰਨਾ ਚਾਹੀਦਾ ਹੈਗਾ, ਤੇ 1 ਬਿਲੀਅਨ ਡਾਲਰ ਦੀ ਜਿਹੜੀ ਗ੍ਰਾਂਟਸ ਹੈਗੀ ਆ ਉਹ ਸਮਾਲ ਬਿਜ਼ਨੈਸਸ ਨੂੰ ਜਿਹੜੇ ਖਾਸ ਕਰਕੇ PPE ਪ੍ਰੋਡਕਸ਼ਨ ਦੇ ਵਿੱਚ ਹੈਗੇ ਆ ਉਹਨਾਂ ਨੂੰ ਦੇਣੀ ਚਾਹੀਦੀ ਆ। ਜੀ, ਜੀ। ਬਿਲਕੁਲ, ਸੋ ਸਥਿਤੀ ਜਿਹੜੀ ਬਹੁਤੀ ਰਾਈਟ ਨਾਓ ਹਰਜੋਤ ਸਿੰਘ ਜੀ ਠੀਕ ਨਹੀਂ ਹੈਗੀ। ਜਿਹੜੀ ਇਸ ਇਕੋਨਮੀ ਨੂੰ ਵੀ ਮੱਦੇਨਜ਼ਰ ਜੇ ਰੱਖ ਕੇ ਆਪਾਂ ਦੇਖਿਆ ਜਾਵੇ ਤਾਂ ਕਿਉਂਕਿ ਬਿਜ਼ਨਸਿਸ ਨੂੰ ਦੁਬਾਰਾ ਬੰਦ ਕਰਨ ਦੇ ਲਈ ਇਨਡੋਰ ਜਿਹੜੀ ਡਾਈਨਿੰਗ ਆ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਜਿੱਥੇ ਲੋਕਾਂ ਦਾ ਜਮਾਵੜਾ ਜਿਹੜਾ ਉਹ ਜ਼ਿਆਦਾ ਹੁੰਦਾ ਆ, ਉਹਨਾਂ ਚੀਜ਼ਾਂ ਨੂੰ ਬੰਦ ਜਿਹੜਾ ਉਹ ਕੀਤਾ ਜਾ ਰਿਹਾ ਤੇ ਉਹਦੇ ਨਾਲ ਬਿਜ਼ਨਸ 'ਤੇ ਵੱਡਾ ਅਸਰ ਪਊਗਾ। ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਵੀ ਹੈਗੀ ਆ ਵੀ 12 ਮਿਲੀਅਨ ਅਮਰੀਕਨਸ ਜਿਹੜੀ ਅਨਇੰਪਲੋਇਮੈਂਟ ਬੈਨੀਫਿਟਸ ਜਿਨ੍ਹਾਂ ਨੂੰ ਐਕਸਪੈਂਡ ਕੀਤਾ ਗਿਆ ਸੀਗਾ ਤਕਰੀਬਨ ਸਾਰੇ ਹੀ ਸੂਬਿਆਂ ਦੇ ਦੁਆਰਾ ਵੀ ਦਸੰਬਰ ਤੱਕ ਜਿਹੜਾ ਚੱਲੂਗਾ। ਕਹਿੰਦੇ ਕ੍ਰਿਸਮਸ ਤੋਂ ਅਗਲੇ ਦਿਨ ਜਿਹੜੇ 12 ਮਿਲੀਅਨ ਅਮਰੀਕਨਸ ਆ ਉਹਨਾਂ ਦੇ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਆ ਉਹ ਬੰਦ ਹੋ ਜਾਣਗੇ। ਅਜੇ ਵੀ ਬਹੁਤ ਸਾਰੀਆਂ ਜੌਬਸ ਆ ਉਹ ਪੱਕੇ ਤੌਰ ਦੇ ਉੱਤੇ ਜਿਹੜੀਆਂ ਉਹ ਚਲੇ ਗਈਆਂ ਹੋਈਆਂ ਆ ਤੇ ਜੋ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਰਹੀ ਆ, ਇੱਦਾਂ ਲੱਗ ਰਿਹਾ ਵੀ ਇਹ ਦੁਬਾਰਾ ਅਨਇੰਪਲੋਇਮੈਂਟ ਦੇ ਆંકੜੇ ਜਿਹੜੇ ਆ ਉਹ ਵੱਧ ਸਕਦੇ ਨੇ ਕਿਉਂਕਿ ਕਾਫੀ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਮੁੜ ਦੁਬਾਰਾ ਬੰਦ ਕੀਤਾ ਜਾ ਸਕਦਾ ਜਾਂ ਉਹ ਦੁਬਾਰਾ ਹੋ ਸਕਦੇ ਨੇ। ਸੋ 12 ਮਿਲੀਅਨ ਜਿਹੜੇ ਜੌਬਲੈਸ ਵਰਕਰ ਨੇ US ਦੇ ਵਿੱਚ, ਉਹ ਕ੍ਰਿਸਮਸ ਤੋਂ ਇੱਕ ਦਿਨ ਬਾਅਦ ਉਹਨਾਂ ਦਾ ਕੰਮ ਜਿਹੜਾ ਖਤਮ ਹੋ ਜਾਊਗਾ। ਹੁਣ ਤੁਸੀਂ ਦੇਖੋ ਬਿਜ਼ਨਸਿਸ ਨੂੰ ਤਾਂ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜੇ ਆ ਉਹ ਦਿੱਤੇ ਗਏ ਨੇ ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ 1200 ਡਾਲਰ ਜਿਹੜਾ ਉਹ ਦੇ ਕੇ ਪੂਰੇ ਸਾਲ ਜਿਹੜਾ ਕਹਿੰਦੇ ਵੀ ਹੁਣ ਕਰੋ ਤੁਸੀਂ ਜਿਹੜਾ ਉਹ ਗੁਜ਼ਾਰਾ। ਅਨਇੰਪਲੋਇਮੈਂਟ ਬੈਨੀਫਿਟਸ ਵੀ ਜਿਹੜੇ ਡੈਫੀਨੇਟਲੀ ਜਿਹੜੇ ਉਹ ਮਿਲੇ ਆ, ਪਰ ਸਥਿਤੀਆਂ ਜਿਹੜੀਆਂ ਆ ਉਹ ਅਨੁਕੂਲ ਜਿਹੜੀਆਂ ਬਹੁਤੀਆਂ ਰਹੀਆਂ ਨਹੀਂ ਆ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜੀ ਕਾਂਗਰਸ ਆ ਕੁਛ ਜਿਹੜਾ ਆ ਅੱਗੇ ਕੋਈ ਕਰਦੀ ਹੈ ਜਾਂ ਨਹੀਂ ਕਰਦੀ। ਜਿੱਦਾਂ ਤੁਸੀਂ ਵੀ ਦੱਸਿਆ ਵੀ ਜਿਹੜਾ ਕੇਅਰਸ ਐਕਟ ਹੈਗਾ ਆ ਉਹ ਹੁਣ 26 ਦਸੰਬਰ ਨੂੰ ਐਕਸਪਾਇਰ ਹੋਣ ਜਾ ਰਿਹਾ ਹੈਗਾ ਆ, ਜਿਹੜਾ ਕਰੋਨਾ ਵਾਇਰਸ ਏਡ ਰਿਲੀਫ ਐਂਡ ਇਕਨੋਮਿਕ ਸਿਕਿਉਰਿਟੀ ਐਕਟ ਸੀਗਾ। ਸੋ ਇਹਦੇ ਵਿੱਚ ਜਿਹੜੇ ਫ੍ਰੀਲਾਂਸ ਗਿਗ ਵਰਕਰਸ ਆ ਉਹਨਾਂ ਨੂੰ ਅਨਇੰਪਲੋਇਮੈਂਟ ਮਿਲਦੀ ਸੀ, ਉਹ ਵੀ ਜਿਹੜੀ ਉਹ ਰੁਕ ਜਾਣੀ ਆ। ਸੋ ਕਾਫੀ ਕੁਛ ਜਿਹੜਾ ਆ ਇੱਥੇ ਬੰਦ ਹੋਣ ਜਿਹੜਾ ਉਹ ਜਾ ਰਿਹਾ ਹੈਗਾ ਆ। ਪੈਂਡੈਮਿਕ ਅਨਇੰਪਲੋਇਮੈਂਟ ਕੰਪਨਸੇਸ਼ਨ, ਸੋ ਕਈ ਕੁਛ ਜਿਹੜਾ ਇਸ ਸਟਿਮੂਲਸ ਜਿਹੜਾ ਕਹਿ ਲਓ ਵੀ ਲਾਅ ਆਇਆ ਸੀਗਾ, ਇਹ ਐਕਟ ਆਇਆ ਸੀਗਾ ਕੇਅਰਸ ਐਕਟ, ਉਸ ਦੇ ਤਹਿਤ ਆਇਆ ਸੀ, ਉਹ ਸਾਰਾ ਕੁਛ ਜਿਹੜਾ ਉਹ ਠੱਪ ਹੋ ਜਾਊਗਾ ਜਿਹੜੇ ਕ੍ਰਿਸਮਸ ਤੋਂ ਅਗਲੇ ਦਿਨ, ਅਨਲੈਸ ਕਾਂਗਰਸ ਜੇ ਇਸ ਦੇ ਉੱਤੇ ਕੋਈ ਐਕਟ ਜਿਹੜੀ ਆ ਉਹ ਜੇ ਨਹੀਂ ਕਰਦੀ ਤਾਂ। ਸੋ ਇਟ ਵਿਲ ਬੀ ਰੀਅਲੀ ਚੈਲੰਜਿੰਗ ਆਉਣ ਵਾਲਾ ਸਮਾਂ ਲੋਕਾਂ ਦੇ ਲਈ ਵੀ ਕਾਫੀ ਚੈਲੰਜਿੰਗ ਜਿਹੜਾ ਹੋਊਗਾ। ਰੀਅਲ ਟੈਸਟ ਕਹਿੰਦੇ ਵੀ ਇਹ ਉਸ ਤੋਂ ਬਾਅਦ ਦੇ ਵਿੱਚ ਹੀ ਆਊਗਾ ਜੇ ਕਾਂਗਰਸ ਜਿਹੜੀ ਇਸ ਦੇ ਵਿੱਚ ਕੁਛ ਵੀ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਕਹਿੰਦੇ ਪਈ ਹੁਣ ਦੇਖਦੇ ਆ ਵੀ ਕਿਸ ਤਰ੍ਹਾਂ ਜਿਹੜੇ ਹਾਊਸ ਸਪੀਕਰ ਆ ਨੈਂਸੀ ਪਲੋਸੀ ਉਹਨਾਂ ਨੂੰ ਆਉਣ ਵਾਲਾ ਜਿਹੜਾ ਐਡਮਿਨਿਸਟ੍ਰੇਸ਼ਨ ਆਉਣਾ ਉਹਦੇ ਲਈ ਸਪੀਕਰ ਚੁਣਦੇ ਹੈਗੇ ਆ। ਇਸ ਵਾਰੀ ਜਿਹੜੇ ਡੈਮੋਕ੍ਰੇਟਸ ਆ ਉਹ ਕੁਛ ਸੀਟਾਂ ਆਲਰੇਡੀ ਲੂਜ਼ ਕਰ ਗਏ ਹੈਗੇ ਰਿਪਬਲਿਕਨਸ ਨੂੰ ਕਾਂਗਰਸ ਦੇ ਵਿੱਚ। ਪਿਛਲੀ ਵਾਰੀ ਵੀ 15 ਦੇ ਕਰੀਬ ਜਿਹੜੇ ਡੈਮੋਕ੍ਰੇਟ ਸੀਗੇ ਉਹਨਾਂ ਨੇ ਨੈਂਸੀ ਪਲੋਸੀ ਦੇ ਉਲਟ ਜਿਹੜੀ ਵੋਟ ਪਾਈ ਸੀ, ਪਰ ਫਿਰ ਕੁਛ ਜਿਹੜੇ ਰਿਪਬਲਿਕਨ ਸੀ ਉਹ ਉਹਨਾਂ ਨੇ ਉਹਦੇ ਹੱਕ ਦੇ ਵਿੱਚ ਵੋਟ ਪਾਈ ਸੀ। ਸੋ ਟੋਟਲ 218 ਵੋਟਾਂ ਚਾਹੀਦੀਆਂ ਆ ਕਾਂਗਰਸ ਦੇ ਵਿੱਚੋਂ ਹਾਊਸ ਸਪੀਕਰ ਦੇ ਲਈ। ਈਵਨ ਦੋ ਇੰਨੀਆਂ ਉਹਨਾਂ ਦੇ ਕੋਲ ਹੈਗੀਆਂ ਆ, ਪਰ ਕਹਿੰਦੇ ਪਈ ਨੈਂਸੀ ਪਲੋਸੀ ਜ਼ਿਆਦਾ ਸੀਟ ਜਿਹੜੇ ਹੈਗੇ ਡੈਮੋਕ੍ਰੇਟਸ ਉਹ ਲੂਜ਼ ਨਹੀਂ ਕਰ ਸਕਦੀ, ਨਹੀਂ ਤਾਂ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਹੋਊਗੀ।
ਤੇ ਦੂਸਰੇ ਪਾਸੇ ਜੀਓਪੀ ਦੇ ਜਿਹੜੇ ਹਾਊਸ ਮਿਨੋਰਿਟੀ ਲੀਡਰ ਆ ਉਹ ਕੈਵਿਨ ਮੈਕਾਰਥੀ ਹੀ ਹੋਣਗੇ, ਜਿਹੜੇ ਕਿ ਰਿਪਬਲਿਕਨ ਕਾਂਗਰਸਮੈਨ ਆ ਕੈਲੀਫੋਰਨੀਆ ਤੋਂ। ਜੀ ਤੇ ਹਰਜੋਤ ਸਿੰਘ ਜੀ, ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਫੇਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੈਨਾ, ਸਟਾਕਟਨ ਅਤੇ ਫ੍ਰੈਸਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਸਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 209905-6600। ਪ੍ਰਾਈਡ ਟਰੱਕ ਸੇਲਜ਼। ਮੈਨੂੰ ਚੂੜੀਆਂ ਚੜਾ ਦੇ ਚੰਨ ਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਂ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121, 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ, ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822, 916-622-2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500, 4082722500। ਖਾਲਸਾ ਇੰਸ਼ੋਰੈਂਸ ਏਜੰਸੀ, 4082722500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ। ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ, 9167096619, 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ।
ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕਰੋਨਾ ਵਾਇਰਸ ਦੇ ਦੌਰਾਨ ਪ੍ਰਾਈਸ ਗੌਜਿੰਗ ਦਾ ਮਾਮਲਾ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਸੀਗਾ। ਬਹੁਤ ਸਾਰੇ ਸਟੋਰਾਂ ਨੂੰ ਇਸ ਦੇ ਵਿੱਚ ਜਿਹੜੇ ਉਹ ਫਾਈਨ ਹੋਏ ਅਤੇ ਐਮਾਜ਼ੋਨ ਦੇ ਉੱਤੇ ਵੀ ਲੋਕਾਂ ਨੇ ਜਿਹੜੇ ਸੈਲਰ ਸੀਗੇ ਉਹਨਾਂ ਨੇ ਪ੍ਰਾਈਸ ਗੌਜਿੰਗ ਜਿਹੜੀ ਉਹ ਕੀਤੀ ਸੀ। ਇਸੇ ਮਾਮਲੇ ਦੇ ਵਿੱਚ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟਾ ਜੇਮਸ ਆ, ਉਹਨਾਂ ਨੇ 3 ਐਮਾਜ਼ੋਨ ਦੇ ਸੈਲਰਸ ਆ ਉਹਨਾਂ ਨੂੰ ਪ੍ਰਾਈਸ ਗੌਜਿੰਗ ਦੇ ਮਾਮਲੇ ਦੇ ਵਿੱਚ ਹੁਣ ਜੁਰਮਾਨੇ ਜਿਹੜੇ ਉਹ ਕੀਤੇ ਆ, ਜਿਹੜੇ ਖਾਸ ਕਰਕੇ ਉਹਨਾਂ ਨੇ ਹੈਂਡ ਸੈਨੀਟਾਈਜ਼ਰਸ ਨੂੰ ਲੋੜੋਂ ਵੱਧ ਕੀਮਤ ਜਿਹੜੀ ਵਧਾ ਕੇ ਉਹ ਵੇਚਿਆ ਸੀ। ਇੱਕ ਸੈਲਰ ਨੇ ਜਿਹੜੇ ਐਮਾਜ਼ੋਨ ਦੇ ਵਿੱਚ ਜਿਹੜੇ ਸ਼ਾਪ ਕਰਦੇ ਸੀਗੇ ਉਹਨਾਂ ਦੀ ਵੈਬਸਾਈਟ 'ਤੇ 2 ਲੀਟਰ ਦੀਆਂ ਪਿਊਰਲ ਦੀਆਂ ਜਿਹੜੀਆਂ ਬੋਤਲਾਂ ਸੀਗੀਆਂ ਹੈਂਡ ਸੈਨੀਟਾਈਜ਼ਰ ਦੀਆਂ, ਉਹ $80 ਤੋਂ $130 ਦੀਆਂ ਜਿਹੜੀਆਂ ਵੇਚੀਆਂ, ਜਿਨ੍ਹਾਂ ਦਾ ਰੈਗੂਲਰ ਪ੍ਰਾਈਸ $21 ਤੋਂ $35 ਦੇ ਦਰਮਿਆਨ ਹੁੰਦਾ ਸੀਗਾ। ਸੋ ਇਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਉਹ ਲੁੱਟਿਆ ਹੈਗਾ ਸੀਗਾ। ਸੋ ਕਹਿੰਦੇ ਵੀ ਥਰਡ ਪਾਰਟੀ ਫੈਬਰਵਰੀ ਅਤੇ ਮਾਰਚ ਦੇ ਦਰਮਿਆਨ ਜਿਹੜੇ ਆ ਉਹਨਾਂ ਨੇ ਮੋਬਾਈਲ ਰਸ਼ EMC ਗਰੁੱਪ ਨਾਰਥ ਵੈਸਟ ਲਕਸ ਉਹਨਾਂ ਨੇ 1000 ਤੋਂ ਵੱਧ ਜਿਹੜੇ ਯੂਨਿਟ ਆ ਹੈਂਡ ਸੈਨੀਟਾਈਜ਼ਰ ਅਤੇ ਇੱਦਾਂ ਇਹ ਬਹੁਤ ਜ਼ਿਆਦਾ ਪ੍ਰਾਈਸ ਗੌਜ ਕਰਕੇ ਵਧਾ ਕੇ ਜਿਹੜੇ ਆ ਉਹ ਵੇਚੇ ਸੀਗੇ। ਸੋ ਹੁਣ ਇਹਨਾਂ ਨੂੰ ਜਿਹੜਾ ਆ ਉਹ ਜਿਹੜੇ ਜੁਰਮਾਨੇ ਕੀਤੇ ਆ। ਕਹਿੰਦੇ ਇਹੀ ਨਹੀਂ, ਪਹਿਲੋਂ ਵੀ ਜਿਹੜੇ ਕਈ ਹੋਰ ਥਾਵਾਂ ਦੇ ਉੱਤੇ ਸੈਲਰਸ ਨੇ ਫੇਸ ਮਾਸਕ ਅਤੇ ਹੈਜ਼ਮੈਟ ਸੂਟਸ ਦੇ ਜਿਹੜੇ ਪ੍ਰਾਈਸਿਸ ਆ ਉਹ ਵੀ ਲੋੜੋਂ ਵੱਧ ਵਧਾ ਕੇ ਜਿਹੜੇ ਆ ਉਹ ਕੀਤੇ ਸੀਗੇ। ਸੋ ਸਿਚੁਏਸ਼ਨ ਜਿਹੜੀ ਉਹ ਕਾਫੀ ਬੈਡ ਹੈਗੀ ਆ। ਇੱਕ ਗਰੁੱਪ ਜਿਹੜਾ ਉਹ ਬਣਿਆ ਸੀਗਾ ਹਰਜੋਤ ਸਿੰਘ ਜੀ 33 ਸਟੇਟ ਅਟਾਰਨੀ ਜਨਰਲਸ ਦਾ, ਉਹਨਾਂ ਨੇ ਐਮਾਜ਼ੋਨ ਨੂੰ ਇਹ ਆਖਿਆ ਸੀਗਾ ਵੀ ਆਪਣੀਆਂ ਜਿਹੜੀਆਂ ਆ ਉਹ ਪ੍ਰਾਈਸ ਗੌਜਿੰਗ ਦੇ ਉੱਤੇ ਜਿਹੜੀਆਂ ਪੋਲਿਸੀਜ਼ ਆ ਉਹਨਾਂ ਨੂੰ ਹੋਰ ਕਰੜਾ ਕਰੋ। ਅਤੇ ਐਮਾਜ਼ੋਨ ਕਹਿੰਦਾ ਵੀ ਅਸੀਂ ਇਹ ਜੋ ਅਟਾਰਨੀ ਜਨਰਲ ਕਹਿ ਰਹੇ ਨੇ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਗੱਲ ਦਾ ਸਪੋਰਟ ਕਰਦੇ ਹਾਂ। ਅਤੇ ਉਹਨਾਂ ਨੇ ਫਿਰ ਕਹਿੰਦੇ ਵੀ ਫਿਰ ਫੈਡਰਲ ਪ੍ਰਾਈਸ ਗੌਜਿੰਗ ਲਾ ਜਿਹੜਾ ਆ ਫਿਰ ਉੱਧਰ ਬਣਾਇਆ ਸੀਗਾ। ਸੋ ਇਹਨਾਂ ਨੂੰ ਹਰਜੋਤ ਸਿੰਘ ਜੀ 52,000 ਦਾ ਜਿਹੜਾ ਜੁਰਮਾਨਾ ਆ ਉਹ ਪਾਇਆ ਗਿਆ ਆ। ਅਤੇ ਇਹਨਾਂ ਦੇ ਜਿਹੜੇ ਜੁਰਮਾਨੇ ਦੇ ਵਿੱਚੋਂ ਕੰਜ਼ਿਊਮਰਸ ਨੂੰ ਕਹਿੰਦੇ ਆ ਰੀਇੰਬਰਸ ਕਰਨ ਦਾ ਵੀ ਜਿਹੜਾ ਉਹ ਪਲਾਨ ਹੈਗਾ ਆ। ਬਿਲਕੁਲ ਪਿੱਛੇ ਜਿਹੇ ਉਸ ਟਾਈਮ ਤੇ ਇੰਡੀਅਨ ਸਟੋਰ ਵੀ ਇੱਕ ਲਿਵਰ ਮੋੜ ਦੇ ਵਿੱਚ ਜਿਹੜੀ ਆ ਪ੍ਰਾਈਸ ਗੌਜਿੰਗ ਤੇ ਉਹਨਾਂ ਨੂੰ ਫਾਈਨ ਕੀਤਾ ਗਿਆ ਸੀ। ਅਗਲੀਆਂ ਖਬਰਾਂ ਵੱਲ ਚਲੀਏ। ਕਹਿੰਦੇ ਵੀ USA ਦੇ ਵਿੱਚ 3 ਮਿਲੀਅਨ ਲੋਕ ਜਿਹੜੇ ਐਸਟੀਮੇਟਡ ਆ ਜਿਹੜੇ ਕਰੋਨਾ ਵਾਇਰਸ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਪੋਜ਼ਿਟਿਵ ਆ ਜਾਂ ਉਹਨਾਂ ਨੂੰ ਲੱਗਦਾ ਆ ਵੀ ਹੈਗਾ ਆ ਕਰੋਨਾ ਵਾਇਰਸ, ਹਜੇ ਤੱਕ ਟੈਸਟ ਨਹੀਂ ਹੋਇਆ। US ਦੀ ਪਾਪੂਲੇਸ਼ਨ ਦਾ 1% ਦੇ ਕਰੀਬ ਬਣਦਾ ਹੈ। ਇਹ ਬਹੁਤ ਵੱਡਾ ਫਿਗਰ ਹੈਗਾ ਹੈ। ਕਹਿੰਦੇ ਯੂਨੀਵਰਸਿਟੀ ਆਫ ਮਿਸ਼ੀਗਨ ਨੇ ਦੱਸਿਆ ਵੀ ਇਹਦੇ ਨਾਲ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈਗਾ। 3.2 ਮਿਲੀਅਨ ਐਗਜ਼ੈਕਟ ਫਿਗਰ ਇਹ ਆ ਰਹੇ ਆ ਜਿਹੜੇ USA ਦੇ ਵਿੱਚ ਕਰੋਨਾ ਤੋਂ ਪੋਜ਼ਿਟਿਵ ਲੋਕ ਹੋ ਸਕਦੇ ਆ ਇਸ ਟਾਈਮ ਦੇ ਉੱਤੇ। ਜੀ ਬਿਲਕੁਲ ਉਹੀ ਆ ਵੀ ਵੱਧ ਤੋਂ ਵੱਧ ਬਚਿਆ ਜਾਵੇ। ਵਾਰ-ਵਾਰ ਜਿੱਦਾਂ ਆਪਾਂ ਦੱਸਦੇ ਹੀ ਆ ਵੀ ਸੋਸ਼ਲ ਡਿਸਟੈਂਸ ਰੱਖਿਆ ਜਾਵੇ, ਬਾਹਰ ਕਿਤੇ ਵੀ ਜਾਣਾ ਮਾਸਕ ਪਾ ਕੇ ਜਾਓ, ਪਾਰਟੀਆਂ ਨਾ ਕਰੋ,
ਇਕੱਠ 'ਚ ਵਾਲਾ ਨਾ ਜਾਓ। ਘਰਾਂ ਦੇ ਵਿੱਚ ਵੀ ਈਵਨ ਹੁਣ ਕਈ ਸਟੇਟਸ ਨੇ ਤਾਂ ਇਹ ਕਰਤਾ ਵੀ 10 ਜਾਣਿਆਂ ਤੋਂ ਵੱਧ ਜਿਹੜੇ ਘਰਾਂ ਦੇ ਵਿੱਚ ਇਕੱਠੇ ਨਾ ਹੋਣ। ਸੋ ਇਹ ਬਹੁਤ ਜ਼ਰੂਰੀ ਹੈਗਾ। ਈਵਨ ਦੋ ਆਪਾਂ ਗੱਲਾਂ ਕਰਦੇ ਆ ਰਹੇ ਹਾਂ ਵੀ ਜਿਹੜਾ ਵੈਕਸੀਨ ਆ ਉਹ ਲਗਭਗ ਰੈਡੀ ਆ, FDA ਦੇ ਕੋਲ ਚਲੇ ਜਾਣਾ ਆ ਅਪਰੂਵਲ ਦੇ ਲਈ। ਪਰ ਜਿਹੜੀਆਂ ਖਬਰਾਂ ਆ ਰਹੀਆਂ ਕਹਿੰਦੇ ਵੀ 1 ਮਹੀਨਾ ਲੱਗ ਸਕਦਾ ਆ ਇਸ ਵੈਕਸੀਨ ਨੂੰ ਅਪਰੂਵ ਹੋਣ ਤੋਂ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਆ ਫਰੰਟ ਲਾਈਨ ਦੇ ਉੱਤੇ ਵਰਕਰਸ ਹੈਗੇ ਆ, ਖਾਸ ਕਰਕੇ ਜਿਹੜੇ ਹਸਪੀਟਲਸ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਇਹ ਪ੍ਰੋਵਾਈਡ ਕਰਨਾ ਹੈ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਅੱਗੇ ਕੀ ਬਣਦਾ ਹੈ। ਹਰਜੋਤ ਸਿੰਘ ਜੀ, ਤੁਸੀਂ ਮਿਚ ਮੈਕੋਨਲ ਦਾ ਦੱਸਿਆ ਸੀ ਵੀ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਸ਼ੀਅਲ ਪਾਵਰ ਦੀ ਜਿਹੜੀ ਟਰਾਂਸਫਰ ਆ ਉਹ ਡਿਲੇ ਨਹੀਂ ਹੋਊਗੀ। ਨਾਲ ਹੀ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਵੀ ਜਿਹੜਾ ਅਫਗਾਨਿਸਤਾਨ ਤੇ ਇਰਾਕ ਦੇ ਵਿੱਚੋਂ ਆਪਾਂ ਜਿਹੜੇ ਫੌਜੀ ਵਾਪਸ ਬੁਲਾ ਰਹੇ ਆ ਜਾਂ ਉੱਥੋਂ ਵਿਡਰਾ ਕਰਨਾ ਆ, ਉਹ ਇੱਕ ਮਿਸਟੇਕ ਹੋਊਗੀ, ਇੱਕ ਗਲਤੀ ਹੋਊਗੀ। ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜੇ 2500 ਤੋਂ ਵੱਧ ਹੋਰ ਜਿਹੜੇ ਫੌਜੀਆਂ ਨੂੰ ਵਾਪਸ ਘਰ ਜਿਹੜਾ ਆ ਉਹ ਬੁਲਾਇਆ ਆ ਵੀ ਤਾਂ ਜੋ ਕਹਿੰਦੇ ਵੀ ਆਪਣੀਆਂ ਛੁੱਟੀਆਂ ਕ੍ਰਿਸਮਸ ਆ ਉਹ ਆਪਣੇ ਪਰਿਵਾਰਾਂ ਦੇ ਨਾਲ ਮੁੜ ਤੋਂ ਜਿਹੜੀਆਂ ਉਹ ਮਨਾ ਸਕਣ। ਸੋ ਦੇਖਦੇ ਹਾਂ ਵੀ ਕੀ ਹੁੰਦਾ ਹੈ। ਪਰ ਇੱਥੋਂ ਇਹ ਪਤਾ ਲੱਗਦਾ ਹੈ ਵੀ ਚਾਹੇ ਰਿਪਬਲਿਕਨ ਪਾਰਟੀ ਵਾਲੇ ਪਾਸੇ ਵੀ ਹੈਗੇ ਨੇ ਰਾਸ਼ਟਰਪਤੀ ਟਰੰਪ, ਪਰ ਉਹਨਾਂ ਦੀ ਵੀ ਜਿਹੜੀ ਲੀਡਰਸ਼ਿਪ ਆ ਉਹ ਇਸ ਚੀਜ਼ ਦੇ ਨਾਲ ਬਹੁਤੀ ਜ਼ਿਆਦਾ ਕਹਿ ਲਓ ਵੀ ਸਹਿਮਤ ਨਹੀਂ ਹੈਗੀ ਵੀ ਆਪਣੇ ਸਾਰੇ ਫੌਜੀ ਜਿਹੜੇ ਆ ਉਹ ਵਾਪਸ ਬੁਲਾ ਲਏ ਜਾਣ। ਅਮਰੀਕਾ ਦੇ ਵੱਖ-ਵੱਖ ਮੁਲਕਾਂ ਦੇ ਵਿੱਚ, ਵਿਸ਼ਵ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਆਰਮੀ ਦੇ ਜਿਹੜੇ ਆ ਉਹ ਉਹਨਾਂ ਦੇ ਬਣਾਏ ਹੋਏ ਨੇ। ਸੋ ਉੱਥੇ ਜਿਹੜੀ ਫੌਜ ਆ ਅਮਰੀਕਾ ਦੀ ਕਿਤੇ ਨਾ ਕਿਤੇ ਜਿਹੜੇ ਥਾਂ ਦੇ ਉੱਤੇ ਹਮੇਸ਼ਾ ਹੀ ਤੈਨਾਤ ਰਹਿੰਦੀ ਹੈਗੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨਿਆਂ ਕੁ ਨੂੰ ਜਿਹੜਾ ਉਹ ਵਾਪਸ ਆ ਉਹ ਬੁਲਾਉਣ 'ਚ ਇਹ ਕਾਮਯਾਬ ਰਹਿੰਦੇ ਨੇ। ਕਿਉਂਕਿ ਜਦੋਂ ਐਡਮਿਨਿਸਟ੍ਰੇਸ਼ਨ ਹਟ ਜੂਗੀ, ਅਗਲੀ ਐਡਮਿਨਿਸਟ੍ਰੇਸ਼ਨ ਜਿਹੜੀ ਆਊਗੀ ਉਹਦਾ ਹੁਣ ਦੇਖਣਾ ਹੋਊਗਾ ਵੀ ਉਹਨਾਂ ਦਾ ਕੀ ਜਿਹੜਾ ਹੁੰਦਾ। ਕਿਉਂਕਿ ਬਹੁਤ ਸਾਰੇ ਪੋਲੀਟੀਸ਼ੀਅਨ ਕਹਿੰਦੇ ਨੇ ਵੀ ਅਸੀਂ ਬੁਲਾ ਲੈਣਾ, ਪਰ ਬੁਲਾਉਂਦੇ ਜਿਹੜੇ ਆ ਉਹ ਬਹੁਤ ਹੀ ਘੱਟ ਵਾਪਸ ਨੇ। ਜੀ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਰਿਪਬਲਿਕਨ ਸੀ, ਖਾਸ ਕਰਕੇ ਜਿਹੜੇ ਪ੍ਰੈਜ਼ੀਡੈਂਟ ਬੁਸ਼ ਉਹਨਾਂ ਦੇ ਨਾਲ ਸੰਬੰਧਤ ਸੀ, ਉਹ ਪ੍ਰੈਜ਼ੀਡੈਂਟ ਟਰੰਪ ਤੋਂ ਹਮੇਸ਼ਾ ਹੀ ਉਲਟ ਸੀ। ਕਿਉਂਕਿ ਪਹਿਲੇ ਦਿਨ ਤੋਂ ਹੀ ਉਹ ਕਹਿੰਦੇ ਸੀ ਵੀ ਜਿਹੜਾ ਇਰਾਕ ਤੇ ਅਫਗਾਨਿਸਤਾਨ ਹੈ, ਸਾਡੀਆਂ ਦੋਨੋਂ ਹੀ ਲੜਾਈਆਂ ਗਲਤ ਸੀਆਂ, ਹੋਣੀਆਂ ਨਹੀਂ ਚਾਹੀਦੀਆਂ। ਸੋ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਹੀ ਕਹਿੰਦੇ ਰਹੇ ਵੀ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਹੈਗੇ। ਸੋ ਹੋਪਫੁਲੀ ਕਹਿੰਦੇ ਆ ਵੀ 15 ਜਨਵਰੀ ਤੋਂ ਪਹਿਲਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੂਪਸ ਆ ਉਹ ਇਰਾਕ ਤੇ ਅਫਗਾਨਿਸਤਾਨ ਤੋਂ ਵਾਪਸ ਬੁਲਾ ਲਏ ਜਾਣਗੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਦੁਨੀਆ ਦਾ ਇੱਕੋ ਹੀ ਇੱਕ ਜਿਹੜਾ ਨੋਨ ਵਾਈਟ ਜਿਰਾਫ ਹੈਗਾ ਆ ਕੀਨੀਆ ਦੇ ਵਿੱਚ ਆ, ਉਹਦੇ ਉੱਤੇ ਹੁਣ GPS ਟਰੈਕਿੰਗ ਡਿਵਾਈਸ ਲਾਈ ਆ ਉਹਦੇ ਸਿੰਗਾਂ ਦੇ ਉੱਤੇ। ਇਹ ਇਸ ਕਰਕੇ ਲਾਈ ਆ ਵੀ ਤਾਂ ਕਿ ਪਤਾ ਲੱਗ ਸਕੇ ਵੀ ਕੋਈ ਇਹਦਾ ਸ਼ਿਕਾਰ ਤਾਂ ਨਹੀਂ ਕਰ ਰਿਹਾ। ਸੋ ਇੱਕੋ ਇੱਕ ਕਹਿੰਦੇ ਸਪੀਸੀ ਰਹਿੰਦੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਨੋਨ ਹੈਗੀ ਆ। ਸੋ ਇਹ ਜਿਹੜੀ ਖਬਰ ਆ ਕੀਨੀਆ ਤੋਂ ਆ ਰਹੀ ਹੈਗੀ ਆ। ਜੀ ਅਗਲੀ ਗੱਲ ਕਰਦੇ ਜਾਈਏ। ਜਿਹੜੀ ਫੈਡਰਲ ਏਵੀਏਸ਼ਨ ਹੈਗੀ ਆ, ਉਹਨਾਂ ਨੇ ਜਿਹੜਾ ਬੋਇੰਗ 737 ਮੈਕਸ ਜਹਾਜ਼ ਸੀ ਉਹਨਾਂ ਨੂੰ ਮੁੜ ਉਡਾਨਾਂ ਭਰਨ ਦੇ ਲਈ ਕਲੀਅਰ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਜਿਹੜੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਅੱਜ ਜਿਹੜਾ ਇਸ ਦੇ ਬਾਰੇ ਦੱਸਿਆ। ਸੋ ਬੋਇੰਗ ਨੂੰ ਇਸ ਦੇ ਨਾਲ ਜ਼ਰੂਰ ਕੁਛ ਨਾ ਕੁਛ ਤਾਂ ਹਰਜੋਤ ਸਿੰਘ ਜੀ ਧਰਵਾਸ ਤੇ ਇੱਕ ਹਿਸਾਬ ਦੇ ਨਾਲ ਮੌਕਾ ਮਿਲੂਗਾ ਇਸ ਗੇਮ ਦੇ ਵਿੱਚ ਮੁੜ ਦੁਬਾਰਾ ਜਿਹੜਾ ਆਉਣ ਦੇ ਲਈ। ਮਾਰਚ 2019 ਦੇ ਵਿੱਚ ਇੱਕ ਕ੍ਰੈਸ਼ ਜਿਹੜਾ ਹੋਇਆ ਸੀਗਾ ਤੇ ਇਸੇ ਤਰੀਕੇ ਨਾਲ ਅਕਤੂਬਰ 2018 'ਚ ਇੱਕ ਕ੍ਰੈਸ਼ ਹੋਇਆ ਸੀ। ਸੋ 199 ਤੇ ਇੱਕ ਜਹਾਜ਼ ਦੇ ਵਿੱਚ ਕ੍ਰੈਸ਼ ਦੇ ਦੌਰਾਨ ਮਰੇ ਸੀ ਲੋਕ ਤੇ 157। ਸੋ ਉਦੋਂ ਦੇਖਿਆ ਗਿਆ ਸੀਗਾ ਵੀ ਇਹ ਜਿਹੜਾ ਮੈਕਸ 737 ਜਹਾਜ਼ ਸੀ ਇਸ ਦੇ ਵਿੱਚ ਹੀ ਇਸ ਦਾ ਹੀ ਕੋਈ ਜਿਹੜਾ ਸੌਫਟਵੇਅਰ ਜਿਹੜੀ ਸੀਗੀ ਉਸ ਦੇ ਵਿੱਚ ਹੀ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਸੀਗੀ ਤੇ ਇਸ ਦੇ ਪਤਾ ਹੋਣ ਦੇ ਬਾਵਜੂਦ ਵੀ ਇਸ ਨੂੰ ਉਦੋਂ ਕਲੀਅਰ ਕੀਤਾ ਗਿਆ ਉਡਾਨਾਂ ਦੇ ਲਈ। ਤੇ ਉਸ ਤੋਂ ਬਾਅਦ ਦੇ ਵਿੱਚ ਐਕਸੀਡੈਂਟਸ ਤੋਂ ਬਾਅਦ, ਦੁਰਘਟਨਾਵਾਂ ਤੋਂ ਬਾਅਦ 'ਚ ਇਹਨਾਂ ਨੂੰ ਫਿਰ ਪੱਕੇ ਤੌਰ ਦੇ ਉੱਤੇ ਹੀ ਗਰਾਊਂਡ ਕਰ ਦਿੱਤਾ ਗਿਆ ਸੀ। ਜਿਹੜਾ MCAS ਕਰਕੇ ਜਿਹੜਾ ਇਹਨਾਂ ਦਾ ਸੌਫਟਵੇਅਰ ਸੀਗਾ ਉਹ ਹੀ ਕੰਪਿਊਟਰ ਦੇ ਜਿਹੜੇ ਪਲੇਨ ਦੇ ਕੰਪਿਊਟਰਸ ਦੇ ਵਿੱਚ ਸਮੱਸਿਆ ਜਿਹੜੀ ਉਹ ਪਾ ਰਿਹਾ ਸੀਗਾ। ਸੋ ਹੁਣ FAA ਨੇ ਕਿਹਾ ਆ ਵੀ ਇਹਨਾਂ ਨੂੰ ਅਸੀਂ ਜਿਹੜਾ ਮੁੜ ਦੁਬਾਰਾ ਅਪਰੂਵ ਉਹ ਕਰਨ ਜਾ ਰਹੇ ਹਾਂ। FAA ਦੇ ਜਿਹੜੇ ਐਡਮਿਨਿਸਟ੍ਰੇਟਰ ਸਟੀਵ ਡਿਕਨਸਨ ਆ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਪਰਿਵਾਰ ਨੂੰ ਵੀ ਇਸ ਮੈਕਸ ਜਹਾਜ਼ ਦੇ ਉੱਤੇ ਜਿਹੜਾ ਉਹ ਲੈ ਕੇ ਜਾਣ ਦੇ ਲਈ ਤਿਆਰ ਹੈਗਾ ਆ ਤੇ ਕਹਿੰਦੇ ਵੀ ਮੈਂ ਅੰਡਰਸਟੈਂਡ ਕਰਦਾ ਹਾਂ ਕੰਸਰਨਸ, ਪਰ ਹੁਣ ਜਿਹੜਾ ਇਹ ਚੱਲਣ ਦੇ ਲਈ ਠੀਕ ਉਡਾਨਾਂ ਭਰਨ ਦੇ ਲਈ ਮੁੜ ਠੀਕ ਹੈਗਾ ਆ। ਸੋ ਬਿਲਕੁਲ 20 ਮੰਥ
20 ਮਹੀਨੇ ਜਿਹੜਾ ਬੰਦ ਰਹੇ, ਇਹਨਾਂ ਦੇ ਉੱਤੇ ਬੈਨ ਲਾਇਆ ਗਿਆ ਸੀ। ਹੁਣ 450 ਦੇ ਕਰੀਬ ਮੈਕਸ ਜੈਟ ਲਾਈਨਰਸ ਜਿਹੜੇ ਆ ਉਹ ਡਿਲੀਵਰ ਕੀਤੇ ਜਾਣਗੇ ਵੱਖ-ਵੱਖ ਜੀ। ਮੁਲਕਾਂ ਨੇ ਜਿਨ੍ਹਾਂ ਨੇ ਆਰਡਰ ਕੀਤੇ ਵਾ। ਇਕੱਲੇ ਇਹੀ ਨਹੀਂ, ਜਿਹੜੇ ਜਿਨ੍ਹਾਂ ਨੇ ਖਰੀਦੇ ਹੋਏ ਸੀ, ਉਹਨਾਂ ਨੇ ਗਰਾਊਂਡ ਕੀਤੇ ਹੋਏ ਸੀ, ਉਹਨਾਂ ਦੀਆਂ ਵੀ ਉਡਾਨਾਂ ਜਿਹੜੀਆਂ ਮੁੜ ਦੁਬਾਰਾ ਭਰਨੀਆਂ ਜਿਹੜੀਆਂ ਆ ਉਹ ਸ਼ੁਰੂ ਹੋਣਗੀਆਂ। ਪਰ ਹਾਲ ਦੀ ਘੜੀ ਤੇ ਉਡਾਨਾਂ ਨੂੰ ਤਾਂ ਉੱਦਾਂ ਹੀ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਉਹ ਆਈ ਹੈਗੀ ਆ ਵੀ ਕੋਵਿਡ ਦੇ ਕਰਕੇ ਜਿਹੜਾ ਟਰੈਵਲ ਆਲਰੇਡੀ ਬਹੁਤ ਜ਼ਿਆਦਾ ਘੱਟ ਹੋ ਰਿਹਾ ਹੈਗਾ ਆ। ਤੇ ਅਗਲੀ ਖਬਰ ਸੀਰੀਆ ਤੋਂ ਆ ਰਹੀ ਆ, ਜਿੱਥੇ ਕਿ ਸੀਰੀਆ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਅੱਜ ਅਟੈਕ ਕੀਤਾ ਹੈਗਾ ਉਹਨਾਂ ਦੇ ਉੱਤੇ। ਕਹਿੰਦੇ ਪਈ ਸੀਰੀਆ ਦੀ ਮਿਲਟਰੀ ਨੇ ਕੁਛ ਜਿਹੜੀਆਂ IED ਸੀਗੀਆਂ ਉਹ ਗੋਲਨ ਹਾਈਟਸ ਜਿਹੜੀ ਡਿਸਪਿਊਟਡ ਟੈਰੀਟਰੀ ਹੈਗੀ ਆ ਉੱਥੇ ਲਾਈਆਂ ਹੋਈਆਂ ਸੀ। ਤੋ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਇਜ਼ਰਾਈਲ ਆ ਉਸ ਦੇ ਜਿਹੜੇ ਸੰਬੰਧ ਆ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਬਹੁਤ ਵਧੀਆ ਸੀ। ਉਹਨਾਂ ਦੀ ਰਾਜਧਾਨੀ ਨੂੰ ਲੈ ਕੇ ਵੀ ਜਿਹੜਾ ਕਿਸ ਤਰ੍ਹਾਂ ਹੋਇਆ, ਤੇ ਹੁਣ ਜਿਹੜਾ ਐਡਮਿਨਿਸਟ੍ਰੇਸ਼ਨ ਬਦਲ ਰਿਹਾ ਹੈਗਾ, ਮੈਨੂੰ ਲੱਗਦਾ ਵੀ ਉਹ ਬਦਲਣ ਦੇ ਚੱਕਰ ਦੇ ਵਿੱਚ ਹੀ ਜਿਹੜੇ ਆ ਇਜ਼ਰਾਈਲ ਵਾਲੇ ਆ ਹੁਣ ਫਿਰ ਆਪਣਾ ਜਿਹੜਾ ਆ ਪੂਰਾ ਜ਼ੋਰ ਅਜਮਾਇਸ਼ੀ ਜਿਹੜੀ ਆ ਸੀਰੀਆ ਦੇ ਵਿੱਚ ਕਰਨਾ ਚਾਹੁੰਦੇ ਆ। ਇਸ ਕਰਕੇ ਉਹਨੇ ਸੀਰੀਆ ਦੇ ਉੱਤੇ ਜਿਹੜਾ ਅਟੈਕ ਕੀਤਾ ਤੇ 3 ਉਹਨਾਂ ਦੇ ਜਿਹੜੇ ਸੀਨੀਅਰ ਮਿਲਟਰੀ ਦੇ ਪਰਸਨਲ ਆ ਉਹ ਉਹਦੇ ਵਿੱਚ ਮਾਰੇ ਗਏ, ਤੇ ਇੱਕ ਜਿਹੜਾ ਉਹ ਫੱਟੜ ਹੋ ਗਿਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਣੀ ਕਮਿਊਨਿਟੀ ਦੇ ਲਈ ਇੱਕ ਮਾੜੀ ਖਬਰ ਆ ਰਹੀ ਆ। ਲੋਹਡਾਈ ਤੋਂ ਇਹ ਜਿਹੜੀ ਖਬਰ ਆਈ ਆ ਵੀ ਉੱਥੇ ਜਿਹੜੇ ਇੱਕ ਲਿਕਰ ਸਟੋਰ ਦੇ ਜਿਹੜੇ ਕਲਰਕ ਸੀਗੇ, ਜਿਹੜੇ ਕਿ ਆਪਣੇ ਸੀਗੇ ਆਈ ਥਿੰਕ ਗੁਰਵਿੰਦਰ ਪਰਮਾਰ ਜਿਹੜਾ ਦੱਸਿਆ ਗਿਆ ਹੈ, ਕਿਉਂਕਿ ਬਾਅਦ ਦੇ ਵਿੱਚ ਪਰਿਵਾਰ ਦੇ ਵੱਲੋਂ ਇਹ ਦੱਸਿਆ ਗਿਆ ਟੋਕੇ ਲਿਕਰਸ ਕਰਕੇ ਸੀਗੇ, ਤੇ ਉੱਥੇ ਕਹਿੰਦੇ ਆ ਕੇ ਕਿਸੇ ਨੇ ਉਹਨਾਂ ਦੇ ਗੋਲੀ ਜਿਹੜੀ ਉਹ ਮਾਰੀ ਆ। 59 ਸਾਲ ਜਿਹੜੀ ਇਹਨਾਂ ਦੀ ਉਮਰ ਦੱਸੀ ਜਾਂਦੀ ਆ, ਤੇ ਉਹਨਾਂ ਦੀ ਇਸ ਘਟਨਾ ਦੇ ਦੌਰਾਨ ਇਸ ਆਈ ਥਿੰਕ ਰੋਬਰੀ ਦਾ ਜਿਹੜਾ ਇਹ ਕੋਈ ਗੱਲ ਹੋਣੀ ਆ, ਤੇ ਉਸ ਦੇ ਦੌਰਾਨ ਜਿਹੜੀ ਇਹ ਮੌਤ ਹੋਈ ਆ। ਸੋ ਲੋਹਡਾਈ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਜਦ ਉਹ ਉੱਥੇ ਪਹੁੰਚੇ ਲੌਕਫੋਰਡ ਸਟਰੀਟ ਜਿਹੜੀ ਹੈਗੀ ਆ ਉੱਥੇ, ਤਾਂ ਕਲਰਕ ਜਿਹੜਾ ਅਨਰਿਸਪੌਂਸਿਵ ਉਸ ਟਾਈਮ ਦੇ ਉੱਤੇ ਪਿਆ ਸੀਗਾ, ਤੇ ਉਸ ਦੀ ਚੈਸਟ ਦੇ ਵਿੱਚ, ਛਾਤੀ ਦੇ ਵਿੱਚ ਜਿਹੜਾ ਗਨ ਸ਼ਾਟ ਵੂੰਡ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ ਮੌਕੇ ਤੇ ਹੀ ਜਿਹੜੀ ਆ ਉਹਨਾਂ ਦੀ ਉੱਥੇ ਮੌਤ ਹੋ ਗਈ ਸੀ। ਸੋ ਪੁਲਿਸ ਡਿਪਾਰਟਮੈਂਟ ਕਹਿ ਰਹੀ ਆ ਵੀ ਜੇ ਤੁਹਾਨੂੰ ਇਸ ਦੇ ਬਾਰੇ ਜਿਹੜਾ ਉਹ ਪਤਾ ਹੋਵੇ ਤਾਂ ਜ਼ਰੂਰ ਜਿਹੜਾ ਉਹ ਦੱਸਿਆ ਜਾਵੇ। ਇਹ ਘਟਨਾ ਆਈ ਥਿੰਕ ਜਿਹੜੀ 13 ਜਾਂ 14 ਨਵੰਬਰ ਨੂੰ ਜਿਹੜੀ ਇਹ ਉੱਥੇ ਘਟੀ ਸੀਗੀ। ਸੋ ਇਹ ਰਾਈਟ ਨਾਓ ਜਿਹੜੇ ਸਾਰਜੈਂਟ ਹੈਗੇ ਆ ਡਿਟੈਕਟਿਵ, ਉਹ ਕਹਿੰਦੇ ਵੀ ਕੋਈ ਵੀ ਜਿਹੜਾ ਆ ਸਸਪੈਕਟ ਉਹਨਾਂ ਦੇ ਸਾਹਮਣੇ ਜਿਹੜਾ ਉਹ ਨਹੀਂ ਹੈਗਾ। ਸੋ ਇਹ ਹੁਣ ਦੇਖਦੇ ਆ ਵੀ ਕੀ ਜਿਹੜਾ ਉਹ ਬਣਦਾ ਆ। ਬਿਲਕੁਲ। ਇਸ ਤੋਂ ਪਹਿਲਾਂ ਵੀ ਜਿਹੜਾ ਕਹਿੰਦੇ ਵੀ ਇਹਦੇ ਉੱਤੇ ਜਿਹੜਾ ਇੱਕ ਵਾਰੀ ਰੋਬਰੀ ਹੋਈ ਸੀ, ਤੇ ਉਸ ਟਾਈਮ ਦੇ ਉੱਤੇ ਜਿਹੜਾ ਇਹ ਗੈਰੀ ਆ ਉਹਨਾਂ ਨੇ ਗੋਲੀ ਵੀ ਚਲਾਈ ਸੀ। ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਪਿਸਤੌਲ ਵੀ ਜਿਹੜਾ ਸੇਫਟੀ ਦੇ ਲਈ ਰੱਖਿਆ ਹੋਇਆ ਸੀ। ਸੋ ਲੋਹਡਾਈ ਦੇ ਵਿੱਚ ਦੇਖੋ, ਜਿਹੜਾ ਲੋਹਡਾਈ ਸ਼ਹਿਰ ਆ, ਜਿਹੜੇ ਸਾਡੇ ਸਰੋਤੇ ਆ ਆਲ ਓਵਰ ਦੀ ਵਰਲਡ ਆ ਉਹਨੂੰ ਦੱਸਦੇ ਜਾਈਏ, ਲੋਹਡਾਈ ਸ਼ਹਿਰ ਸਟਾਕਟਨ ਦੇ ਲਾਗੇ ਆ, ਸੈਕਰਾਮੈਂਟੋ ਤੇ ਸਟਾਕਟਨ ਦੇ ਵਿਚਕਾਰ ਆ, ਤੇ ਇਹ ਬੜਾ ਹੀ ਪ੍ਰੋਮੀਨੈਂਟ ਸ਼ਹਿਰ ਆ। ਮੋਸਟਲੀ ਰਿਟਾਇਰਡ FBI ਦੇ ਆਫੀਸ਼ੀਅਲ ਜਿਹੜੇ ਇੱਥੇ ਰਹਿੰਦੇ ਹੈਗੇ ਆ। ਸੋ ਬੜਾ ਸੇਫ ਸ਼ਹਿਰ ਹੈਗਾ। ਜੇ ਉੱਦਾਂ ਦੇ ਸ਼ਹਿਰ ਦੇ ਵਿੱਚ ਵੀ ਦੇਖੋ, ਹੁਣ ਇੱਕ ਸਟੋਰ ਦੇ ਵਿੱਚ ਜਿਹੜਾ ਆ ਸਟੋਰ ਦੇ ਕਲਰਕ ਨੂੰ ਗੋਲੀ ਮਾਰ ਕੇ ਭੱਜਣ ਤਾਂ ਪਤਾ ਨਾ ਲੱਗੇ। ਸੋ ਇਹ ਬੜੀ ਜਿਹੜੀ ਮਾੜੀ ਗੱਲ ਹੈਗੀ ਆ। ਜੀ, ਆਪਣੇ ਕਾਫੀ ਲੋਕ ਵੀ ਹੁਣ ਉੱਧਰ ਜਿਹੜੇ ਉਹ ਰਹਿੰਦੇ ਨੇ। ਸੋ ਆਪਣੇ ਉੱਧਰ ਇਸ ਸੈਂਟਰ ਵੈਲੀ ਵਾਲੇ ਜਿਹੜੇ ਇਲਾਕੇ ਦੇ ਵਿੱਚ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਆ, ਲੀਡਰ ਵੀ ਜਿਹੜੇ ਆ ਉੱਥੇ ਬਹੁਤ ਹੈਗੇ ਨੇ। ਸੋ ਆਈ ਥਿੰਕ ਉਹਨਾਂ ਨੂੰ ਅਜਿਹੀਆਂ ਚੀਜ਼ਾਂ 'ਚ ਦਬਾਅ ਜਿਹੜਾ ਉਹ ਪਾਉਣਾ ਚਾਹੀਦਾ ਵੀ ਜਲਦੀ ਜਿਹੜੇ ਆ ਨਤੀਜਿਆਂ ਦੀ ਮੰਗ ਜਿਹੜੀ ਆ ਉਹਨਾਂ ਨੂੰ ਕਰਨੀ ਚਾਹੀਦੀ। ਆਪਾਂ ਆਲਰੇਡੀ ਦੇਖਿਆ ਵੀ ਉਦੋਂ ਸੋ ਕਾਲਡ ਜਿੰਨੇ ਵੀ ਸਾਡੇ ਲੀਡਰਸ ਆ ਉੱਥੇ, ਤੇ ਉਹ ਆਪਣੇ ਇੱਕ ਬਜ਼ੁਰਗ ਨੂੰ ਜਿਹੜਾ ਉਹ ਮਾਰ ਕੇ ਚਲਾ ਗਿਆ ਸੀਗਾ। ਹੇਟ ਕ੍ਰਾਈਮ ਦਾ ਤਾਂ ਮਸਲਾ ਉੱਤੇ ਕੀ ਪਾਉਣਾ ਸੀਗਾ, ਜਿਹੜੇ ਚਾਰਜਸ ਸੀ ਉਹ ਵੀ ਡ੍ਰੌਪ ਜਿਹੜੇ ਆ ਉਹ ਅਦਾਲਤ ਨੇ ਕਰ ਦਿੱਤੇ ਸੀਗੇ ਵੀ ਚੰਗੀ ਤਰ੍ਹਾਂ ਜਿਹੜਾ ਆ ਉਹਨਾਂ ਨੂੰ ਜਿਹੜੇ ਐਵੀਡੈਂਸ ਆ ਉਹ ਨਹੀਂ ਮਿਲੇ ਸੀਗੇ, ਤੇ ਉੱਥੇ ਕੁਝ ਹੋਰ ਹੀ ਜਿਹੜਾ ਬਾਅਦ ਦੇ ਵਿੱਚ ਹੋਈ ਜਾਂਦਾ ਸੀਗਾ। ਸੋ ਭਾਈ ਦਬਾਅ ਪਾ ਕੇ ਰੱਖੋ। ਨੋ ਡਾਊਟ ਤੁਸੀਂ ਆ ਕੇ ਇਹਨਾਂ ਪਾਸਿਆਂ ਦੇ ਵਿੱਚ ਜਿਹੜਾ ਉਹ ਆਉਣਾ ਚਾਹੁੰਦੇ ਆ, ਪਰ ਆਪਣੀ ਕਮਿਊਨਿਟੀ ਦਾ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖੋ। ਇਹ ਨਹੀਂ ਆ ਵੀ ਜੇ ਆਪਣਾ ਬਜ਼ੁਰਗ ਨਹੀਂ ਸੀਗਾ, ਕਿਸੇ ਦੇ ਆਪਣੇ ਪਰਿਵਾਰ 'ਚੋਂ ਨਹੀਂ ਸੀਗਾ, ਤੇ ਆਪਾਂ ਜਿਹੜਾ ਕੇਅਰ ਨਹੀਂ ਕਰਨੀ। ਸੋ ਇਹ ਇੱਕ ਦੇ ਨਾਲ ਇੱਦਾਂ ਹੁੰਦਾ, ਤੇ ਗਾਂਹ ਤੋਂ ਗਾਂਹ ਜਿਹੜੇ ਅੱਗੇ ਕੰਮ ਵੱਧ ਸਕਦਾ। ਇਨ ਐਨੀ ਕੇਸ ਕਿਸੇ ਦੇ ਨਾਲ ਵੀ ਇੱਦਾਂ ਜਿਹੜੀ ਆ ਮੰਦਭਾਗੀ ਘਟਨਾ ਹੋਵੇ ਤਾਂ ਉਸ ਦੇ ਲਈ ਜਸਟਿਸ ਦੀ ਮੰਗ ਕਰਨਾ ਉਹ ਜਾਇਜ਼ ਹੀ ਹੁੰਦੀ ਆ, ਉਹ ਕੋਈ ਨਜਾਇਜ਼ ਨਹੀਂ ਹੈਗੀ। ਸੋ ਦਬਾਅ ਪਾਉਣਾ ਚਾਹੀਦਾ ਆ ਇਹਨਾਂ ਦੇ ਉੱਤੇ ਵੀ ਜਲਦੀ ਤੋਂ ਜਲਦੀ ਜਿਹੜਾ ਉਹ ਪਤਾ ਕਰੋ ਵੀ ਕੋਈ ਨਾ ਕੋਈ ਉੱਥੇ ਕੈਮਰਾ ਕੂਮਰਾ ਜਿਹੜਾ ਉਹ ਲੱਗਾ ਹੋਊਗਾ। ਤਕਰੀਬਨ ਅੱਜ ਕੱਲ੍ਹ ਕੋਈ ਸ਼ਾਇਦ ਹੀ ਕੋਈ ਸਟੋਰ ਹੋਊਗਾ
ਜਿੱਥੇ ਕੈਮਰੇ ਜਿਹੜੇ ਉਹ ਨਾ ਹੋਣ ਜਾਂ ਇਰਦ-ਗਿਰਦ ਪੁਲਿਸ ਨੇ ਜਿਹੜੇ ਉਹ ਕੈਮਰੇ ਜਿਹੜੇ ਉਹ ਨਾ ਲਾਏ ਹੋਣ, ਸਟਰੀਟ ਕੈਮਰੇ ਨਾ ਹੋਣ। ਸੋ ਇਹਨਾਂ ਨੂੰ ਜਿਹੜਾ ਜ਼ਰੂਰ ਤੇਜ਼ੀ ਦੇ ਨਾਲ ਕੰਮ ਕਰਨਾ ਚਾਹੀਦਾ। ਪੁਲਿਸ ਨੇ ਉੱਦਾਂ ਕਿਹਾ ਵੀ ਜੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਉਹ ਜਿਹੜੇ ਲੋਹੜਾਈ ਪੁਲਿਸ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਜਿਹੜਾ ਉਹ ਦੱਸ ਸਕਦੇ ਆ। ਸੋ ਕੇਸ ਦਾ ID ਨੰਬਰ ਹੈਗਾ 20/6433 20/6433 ਤੇ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਲੋਹੜਾਈ ਪੁਲਿਸ ਡਿਪਾਰਟਮੈਂਟ ਨੂੰ ਉਸ ਦੇ ਲਈ ਉਹ ਫੋਨ ਨੰਬਰ ਆ 209 333 6723 2093336727 ਦੇ ਉੱਤੇ। ਜੀ, ਸੋ ਬਿਲਕੁਲ ਆਪਣੇ ਪੰਜਾਬੀ ਬਹੁਤ ਸਾਰੇ ਲਿਕਰ ਸਟੋਰ, ਗੈਸ ਸਟੇਸ਼ਨਾਂ ਦੇ ਓਨਰ ਵੀ ਆ, ਕੰਮ ਵੀ ਕਰਦੇ ਭਾਈ, ਬਹੁਤ ਅਲਰਟ ਰਹੋ। ਕਹਿੰਦੇ ਵੀ ਜਿਹੜੇ ਸਟੋਰ ਦੇ ਉੱਤੇ ਗੋਲੀ ਨਾ ਮਾਰਿਆ ਗਿਆ ਮਾਲਕ ਨੂੰ, ਗੈਰੀ ਕਰਕੇ ਨਾਮ ਆ ਗੈਰੀ ਪਰਮਾਰ, ਇਸ ਤੋਂ ਪਹਿਲਾਂ ਕਹਿੰਦੇ ਕਾਫੀ ਵਾਰ ਰੋਬਰੀ ਇਸ ਸਟੋਰ ਤੇ ਹੋਈ ਸੀ। ਸੋ ਇਹ ਜਿਹੜਾ ਕ੍ਰਾਈਮ ਹੁਣ ਕਾਫੀ ਵਧਿਆ ਹੈਗਾ। ਸੋ ਬੜੇ ਧਿਆਨ ਦੇ ਨਾਲ ਜਿਹੜੇ ਆ ਸਾਰੇ ਜਿੰਨੇ ਵੀ ਆਪਣੇ ਭੈਣ ਭਰਾ ਆ ਇਸ ਬਿਜ਼ਨਸ ਦੇ ਵਿੱਚ ਉਹ ਰਹਿਣ। ਜੀ, ਬਿਲਕੁਲ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ ਤੇ ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਹੁਣੇ ਖਬਰ ਆ ਰਹੀ ਹੈ ਜਿਹੜੇ ਗੂਗਲ ਵਾਲੇ ਆ ਇਹ ਹੁਣ ਜਿਹੜੀ ਵੈਨਮੋ ਆ ਜਿਹੜੀ ਲੋਕ ਇੱਕ ਦੂਜੇ ਦੇ ਨਾਲ ਆਨਲਾਈਨ ਪੈਸੇ ਦਾ ਟਰਾਂਸਫਰ ਜਿਹੜਾ ਉਹ ਕਰਦੇ ਨੇ, ਕਹਿੰਦੇ ਵੀ ਉਹਦੇ ਵੱਲ ਨੂੰ ਅਜਿਹੇ ਖੇਤਰ ਦੇ ਵਿੱਚ ਜਿਹੜੇ ਉਹ ਆ ਰਹੇ ਆ ਤੇ ਬੈਂਕਸ ਦੀ ਟੈਰੀਟਰੀ ਦੇ ਵਿੱਚ ਵੀ ਜਿਹੜੇ ਉਹ ਆ ਰਹੇ ਆ, ਉਹ ਆਪਣੇ ਹੀ ਚੈਕਿੰਗ ਅਕਾਊਂਟਸ ਜਿਹੜੇ ਆ ਉਹ ਖੋਲਣ ਜਾ ਰਹੇ ਆ। ਸੋ ਗੂਗਲ ਵਾਲੇ ਵਨ ਸਟਾਪ ਸ਼ਾਪ ਜਿਹੜਾ ਉਹ ਹਰ ਇੱਕ ਚੀਜ਼ ਦੇ ਲਈ ਜਿਹੜਾ ਉਹ ਬਣਨਾ ਚਾਹੁੰਦੇ ਆ। ਕਹਿੰਦੇ ਵੀ ਗੂਗਲ ਹੁਣ ਆਪਣੇ ਜਿਹੜੇ ਯੂਜ਼ਰਸ ਆ ਉਹਨਾਂ ਨੂੰ ਗੂਗਲ ਪੇ ਐਪ ਦੇ ਜ਼ਰੀਏ ਬੈਂਕ ਅਕਾਊਂਟ ਖੋਲ੍ਹਣ ਦਾ ਜਿਹੜਾ ਉਹ ਮੌਕਾ ਦਊਗਾ। ਰਾਈਟ ਨਾਓ ਸਿਟੀ ਤੇ ਸਟੈਨਫੋਰਡ ਫੈਡਰਲ ਕ੍ਰੈਡਿਟ ਯੂਨੀਅਨ ਉਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਸਮਝੌਤਿਆਂ ਦੇ ਤਹਿਤ ਅਗਲੇ ਸਾਲ ਤੋਂ ਇਹਨਾਂ ਨੇ ਸੇਵਾਵਾਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਕਰਨੀਆਂ ਆ। ਸੋ ਆਪਣੀ ਇਹ ਜਿਹੜੀ ਪੇਮੈਂਟ ਐਪ ਆ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਰੀਲਾਂਚ ਜਿਹੜਾ ਉਹ ਕਰਨ ਜਾ ਰਹੇ ਆ। ਜਿੱਦਾਂ ਪੇਪਾਲ ਦੀ ਜਿਹੜੀ ਵੈਨਮੋ ਹੈਗੀ ਆ ਤੇ ਸਕੇਅਰਜ਼ ਦੀ ਜਿਹੜੀ ਹੈਗੀ ਆ ਕੈਸ਼ ਐਪ ਹੈਗੀ ਆ। ਸੋ ਰਾਈਟ ਨਾਓ ਜਿੰਨੀ ਵੀ ਯੰਗ ਪਾਪੂਲੇਸ਼ਨ ਆ ਉਹ ਉਹਨਾਂ ਦੇ ਲਈ ਇਹ ਕਾਫੀ ਉਹਨਾਂ ਨੂੰ ਇਹ ਚੰਗਾ ਲੱਗਦਾ ਆ ਵੀ ਮੋਬਾਈਲ ਫੋਕਸਡ ਹੈਗੀਆਂ, ਟੈਕ ਡਰਿਵਨ ਆ। ਸੋ ਉਸ ਪਾਸੇ ਵੱਲ ਨੂੰ ਤੇ ਗੂਗਲ ਕਹਿੰਦਾ ਵੀ ਅਸੀਂ ਇਸ ਦੇ ਵਿੱਚੋਂ ਪਿੱਛੇ ਜਿਹੜਾ ਉਹ ਕਿਉਂ ਰਹਿ ਜਾਈਏ। ਸੋ ਉਹ ਹੁਣ ਤੁਸੀਂ ਦੇਖੋ ਵੀ ਤੁਹਾਨੂੰ ਉਹ ਦੱਸਦੇ ਆ ਵੀ ਕੀ ਖਰੀਦਣਾ, ਕਿਵੇਂ ਖਰੀਦਣਾ, ਐਡਸ ਤੁਹਾਨੂੰ ਉਹ ਦਿੰਦੇ ਆ ਤੇ ਹੁਣ ਕਹਿੰਦੇ ਵੀ ਤੁਸੀਂ ਉੱਥੋਂ ਹੀ ਜਿਹੜਾ ਸਭ ਕੁਝ ਨਾਲ ਦੇ ਨਾਲ ਬਾਏ ਕਰ ਸਕੋਗੇ। ਸੋ ਕਿਸੇ ਹੋਰ ਵੈਬਸਾਈਟ ਦੇ ਉੱਤੇ ਜਾਣ ਦੀ ਤੁਹਾਨੂੰ ਜਿਹੜੀ ਉਹ ਜ਼ਰੂਰਤ ਨਹੀਂ ਪਊਗੀ। ਇਸ ਤਰੀਕੇ ਦੇ ਨਾਲ ਸਿਰਫ ਤੇ ਸਿਰਫ ਆਪਣੇ ਤੱਕ ਹੀ ਜਿਹੜਾ ਆ ਉਹ ਇਸ ਨੂੰ ਸਮੇਟ ਕੇ ਰੱਖਣਾ ਚਾਹੁੰਦੇ ਨੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।